किन्ने साडे शहीद होए ने सानू कोई पता नहीं। उत्थे मेरी दादी शहीद हो गई, मेरी माँ शहीद हो गई, मेरी भैन शहीद हो गई, मेरे चाचे की धी शहीद हो गई। ये मेरे अपने ते चाचा मेरा बड़ा टुक्या इत्थे पहुँच गया सी, हद च आ गए सी। उत्थे वो बैठ गए, उन्हें कहा उत्थे पुलिस का पहरा लगा होया पिंड नूं ते शायद ना वड़न देण ते थोड़ा जिहा दिन चढ़ जाण दो। फिर उन्होंने मैनू भजाया भी जा हुण तू जाके दस अपने बाबे नूं दस। सिखां नाल ला के कोटले नूं कढणे शुरू करते। सिखां ने भी मदद की फिर विच सिखां ने उन्हां दी सिखां ने बड़ी इमदाद करी। 11 दिन मैं सिखां कोल रहा। कितने दिन? 11 दिन। 11 दिन मैं सिखां कोल रहा। वो थोड़ा ही फासला साडे पिंड दा वो सिखां दा। 11 के बाद फिर मेरा मासड़ आया। किहड़ा पिंड सी जिथे तुसीं रहे? लौंगोवाल नाल दा काकड़ा पिंड सा एक मुसलमानां दा। उत्थे वो गया था, उस काकड़े नूं मारन इकट्ठे होके जांदे सी। वो जदों गया वो किसी कंध पर चढ़िया, किसी मुसलमान ने गोली मारी। वो माई गल्लां करदी है सिखां दी। वो फिर गालां कड्ढण लग जांदी है जी। फिर कोई अद्धा को घंटा वो सानूं गालां कड्ढदी है मुसलमानां नूं। उन्हां दी माई वो जिहड़ी दा बंदा मरिया था उत्थे वो मुसलमानां दे अल्लाह माफ़ी दे, अल्लाह माफ़ी दे। सानूं जी सरगी का टाइम हो गया। उस तरह ना वो माई थकी ते ना वो असी सुते, ना वो सिख सुते। भी जे पता लग गया साढ़े नाल ते दोवां नूं मार दूँ, ये सानूं ये दोवां नूं मार, जे पता लग गया मुसलमान ने। उन्हें सानूं सरगी वक्त दोवां ने घोड़ियां पीड़ियां सानूं सुत्तियां सुत्तियां ही कढ लिया। सब दा पंजाब चैनल नूं सबसक्राइब करो ते बैल आइकन नूं भी दबा दिओ नवीं वीडियो देखने वास्ते। ते साडियां लड़कियां बच्चियां जवान भी छोटियां भी खूहां च गिरनियां शुरू हो गई। शाम हो गई, दिन छिप गया उत्थे सानूं ते उत्थों असीं निकलने शुरू हो गए। ਜਿਹੜੀਆਂ मर गईयां, ਜਿਹੜੇ बच गईयां। उत्थे सिखां का भी नुकसान होया ते साडे मुसलमानां का भी बड़ा नुकसान होया। काफ़ी बंदे मरे, काफ़ी बंदे उधर उधर ही ना बड़ा जंग साडा उधर उधर ही उस पिंड च होया।
अस्सलाम वालेकुम बुजुर्गो। वालेकुम सलाम। बुजुर्गो की नाम है ਤੁਹਾਡਾ? मोहम्मद जमील। ਮੁਹੰਮਦ ਜਮੀਲ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? मोहम्मद हबीब। ਮੁਹੰਮਦ ਹਬੀਬ। ਤੇ ਦਾਦਾ ਜੀ ਦਾ ਨਾਮ? चाचा जी का ਦਾਦਾ ਜੀ ਦਾ? दादा जी का मोहम्मद सदीक। ਮੁਹੰਮਦ ਸਦੀਕ। ਮਾਸ਼ਾਅੱਲਾ। ਕਿੰਨੀ ਉਮਰ ਹੋ ਗਈ ਤੁਹਾਡੀ ਬਜ਼ੁਰਗੋ? साडी उम्र जी हुण 80 तो कोई साल घट ही होनी है। ਸਹੀ ਹੋ ਗਿਆ। ਅੱਛਾ, ਤੁਹਾਡੇ ਕੋਲ ਪੁਰਾਣੀਆਂ 47 ਵੇਲੇ ਦੀਆਂ ਗੱਲਾਂ ਪੁੱਛਣੀਆਂ। जी। ਕਿਹੜਾ ਪਿੰਡ ਸੀ ਆਪਣਾ ਇੰਡੀਆ ਦੇ ਵਿੱਚ? बडबर। ਬਡਪੁਰ? बडबर ਬਡਪੁਰ। जी हाँ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਇਹਦੇ ਨਾਲ ਪਿੰਡ ਲੱਗਦੇ ਸੀ ਜੀ ਲੋਹਾ ਖੇੜਾ, ਹਾਂਜੀ। ਭੈਣੀ ਹੂੰ। ਤੇ ਲੌਂਗੋਵਾਲ। ਹਾਂਜੀ। ਜੀ ਲੌਂਗੋਵਾਲ ਦੇ ਨਾਲ ਇਸ ਪਾਸੇ ਪਿੰਡ ਸੀ ਇੱਕ ਭੈਣੀ। ਸਹੀ। ਭੈਣੀ ਤੇ ਪਿਛਾਂ ਤੋਰ ਜਾਂਦਾ ਧਨੌਲਾ ਸਾਥੋਂ। ਸਹੀ ਜੀ। ਸਾਨੂੰ ਪਤਾ ਨਾਭੇ ਦੇ ਅਸੀਂ ਰਹਿਣ ਵਾਲੇ ਜ਼ਿਲ੍ਹਾ ਹਾਂ। ਕਿਹੜਾ ਸੀ? ਹੈਂ? ਨਾਭਾ? ਨਾਭਾ ਰਿਆਸਤ ਸੀ ਸਾਡੀ। ਅੱਛਾ, ਨਾਭਾ ਰਿਆਸਤ ਸੀ। ਹਾਂਜੀ। ਸਹੀ ਹੋ ਗਿਆ। ਪਿੰਡ ਤੁਹਾਡਾ ਕਿੱਡਾ ਕੁ ਸੀ? ਛੋਟਾ ਜਿਹਾ ਸੀ ਕਿ ਬਹੁਤ ਵੱਡਾ ਸੀ? ਸਾਡਾ ਪਿੰਡ ਬਹੁਤ ਵੱਡਾ ਸੀ ਜੀ। ਅੱਛਾ। ਹਾਂਜੀ। ਕਿਹੜੇ ਕਿਹੜੇ ਲੋਕ ਆਬਾਦ ਸੀ ਉਸ ਪਿੰਡ ਦੇ ਵਿੱਚ? ਸਾਡੇ ਪਿੰਡ 'ਚ ਰਾਜਪੂਤ ਥੇ ਹੂੰ। ਤੇ ਗੁੱਜਰ ਸੀ ਸਹੀ। ਤੇ ਉਹ ਆ ਜਿਹੜੇ ਬਾਹਮਣ ਹੁੰਦੇ ਨੇ ਹਾਂਜੀ। ਇਹ ਹੱਟੀਆਂ ਕਰਦੇ ਸੀ, ਸਹੀ। ਦੁਕਾਨਾਂ ਕਰਦੇ ਸੀ। ਤੇ ਸਾਡੇ ਬਾਕੀ ਜਿਹੜੇ ਨੇ ਸਿੱਖ ਹਾਂਜੀ। ਉਹ ਵੀ ਸਾਡੇ ਇੱਕ ਪੱਤੀ 'ਚ ਸੀ। ਅੱਛਾ। ਤੇ ਕਿੰਨੇ ਨੰਬਰਦਾਰੀਆਂ ਸੀ ਪਿੰਡ ਦੇ ਵਿੱਚ? 4 ਨੰਬਰਦਾਰੀਆਂ ਸੀ। 4 ਨੰਬਰਦਾਰੀਆਂ। ਹਾਂਜੀ। ਤੁਹਾਡੀ ਬਰਾਦਰੀ ਕਿਹੜੀ ਹੈ? ਰਾਜਪੂਤ ਬਰਾਦਰੀ। ਰਾਜਪੂਤ। ਗੋਤ ਜੀ। ਕਿਹੜੀ ਹੈ? ਬਰਿਆ। ਸਹੀ ਹੋ ਗਿਆ। ਤੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਕੁ ਸੀ? ਹੈ ਜੀ। ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? 4 ਮਸਜਿਦਾਂ ਸੀ ਅੱਛਾ। ਜੀ ਹਾਂ। ਪੱਕੀਆਂ ਮਸਜਿਦਾਂ ਸੀ? ਪੱਕੀਆਂ ਮਸਜਿਦਾਂ ਸੀ। ਸਹੀ ਹੋ ਗਿਆ। ਸਕੂਲ ਕਿੰਨਾ ਸੀ ਪਿੰਡ ਦੇ ਵਿੱਚ? ਸਕੂਲ ਹੈ ਸੀ ਕੋਈ? ਸਕੂਲ ਹੈ ਸੀ ਜੀ ਇੱਕ, ਤੇ 5ਵੀਂ ਦਾ। ਅੱਛਾ, 5ਵੀਂ ਤੱਕ ਸੀ। 5ਵੀਂ ਤੱਕ। ਸਹੀ ਹੋ ਗਿਆ। ਤੁਹਾਡਾ ਪਿੰਡ ਦੇ ਵਿੱਚ ਘਰ ਕਿਹੜੀ ਸਾਈਡ ਤੇ ਸੀ? ਸਾਡਾ ਪਿੰਡੋਂ ਥੋੜਾ ਜਿਹਾ ਆਬਾਦੀ ਹੈ ਸੀ ਥੋੜੀ ਜਿਹੀ ਪਿਛਾਂ, ਹੂੰ। ਤੇ ਲਾਂਘੇ ਪਾਸੇ ਸਾ। ਅੱਛਾ, ਲਹਿੰਦੇ ਪਾਸੇ ਸੀ। ਲਾਂਘੇ ਪਾਸੇ ਦੇ ਦੱਖਣ ਦੀ ਗੁੱਠ 'ਚ ਸਾ। ਸਹੀ ਹੋ ਗਿਆ। ਕੱਚੇ ਘਰ ਸਨ ਪਿੰਡ ਦੇ ਵਿੱਚ ਜ਼ਿਆਦਾ ਕਿ ਪੱਕੇ ਘਰ ਸਨ? ਬਹੁਤੇ ਕੱਚੇ ਘਰ ਸੀ। ਅੱਛਾ, ਕੱਚੇ ਘਰ ਸਨ। ਹਾਂਜੀ, ਪੱਕੇ ਘੱਟ ਸੀ। ਠੀਕ ਹੋ ਗਿਆ। ਲੰਬੜਦਾਰਾਂ ਦੇ ਨਾਂ ਚੇਤਾ ਨੇ? ਇੱਕ ਨੰਬਰਦਾਰ ਦਾ ਪਤਾ ਹੈ। ਤੁਹਾਨੂੰ ਆਪਣੀ ਪੱਤੀ ਵਾਲੇ ਦਾ ਆਪਣੀ ਪਤਾ? ਪੱਤੇ ਦੇ ਸਾਨੂੰ ਪਤਾ। ਉਹਦਾ ਦੱਸ ਦਿਓ। ਉਹਦਾ ਨਾਂ ਸੀ ਚਿਰਾਗ ਖਾਂ। ਚਿਰਾਗ ਖਾਂ। ਹਾਂਜੀ। ਸਹੀ ਹੋ ਗਿਆ। ਤੇ ਗੁਜਰਾਂ ਦਾ ਲਹਿਦਾ ਲੰਬੜਦਾਰ ਸੀ? ਸਿੱਖਾਂ ਦਾ ਲਹਿਦਾ ਨਹੀਂ ਲੰਬੜਦਾਰ ਸੀ? ਹਾਂਜੀ। ਨਹੀਂ, ਉਹ ਸਾਡੀ ਸਾਰੀ ਪੱਤੀ ਦਾ ਬਹੁਤ ਵੱਡੀ ਪੱਤੀ ਸੀ। ਅੱਛਾ। ਉਹਦਾ ਕੱਲਾ ਹੀ ਨੰਬਰਦਾਰ ਸੀ ਅੱਛਾ। ਚਿਰਾਗ ਖਾਂ। ਸਹੀ। ਤੇ ਦੂਸਰੇ ਨੰਬਰਦਾਰ ਉਂਝ 3 ਨੰਬਰਦਾਰ ਹੋਰ ਵੀ ਸੀ, ਇੰਨਾ ਮੈਨੂੰ ਪਤਾ ਹੈ, ਪਰ ਮੈਂ ਉਹਨਾਂ ਦੇ ਨਾਂ ਨਹੀਂ ਜਾਣ ਸਕਦਾ। ਚਲੋ, ਸਹੀ ਹੋ ਗਿਆ। ਕੋਈ ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ? ਮੇਲਾ ਤਾਂ ਲੱਗਦਾ ਹੈ, ਪਰ ਉਹ ਛੱਪੜ ਦਾ ਨਾਂ ਲੈਂਦੇ ਹੁੰਦੇ ਸੀ। ਬੀਸਰ ਛੱਪੜ ਕਹਿੰਦੇ ਹੁੰਦੇ ਸੀ। ਉੱਥੇ ਕੋਈ ਖੇਲ ਖੂਲ ਤੇ ਮੇਲਾ ਮੂਲਾ ਥੋੜ੍ਹਾ ਬਹੁਤਾ ਰੌਣਕ ਬਣ ਜਾਂਦੀ ਸੀ। ਕਬੱਡੀ ਸ਼ਬੱਡੀ ਹੁੰਦੀ ਸੀ ਉੱਥੇ? ਹੈ ਜੀ। ਕਬੱਡੀ ਸ਼ਬੱਡੀ ਘੋਲ ਘੋਲ ਹੁੰਦਾ ਸੀ? ਮੁੰਡੇ ਖੇਲਦੇ ਘੁਲਦੇ ਘੋਲ ਇਹ ਹੁੰਦੇ ਸੀ। ਜ਼ਿਮੀਂਦਾਰਾ ਕਰਦੇ ਸੀ ਤੁਹਾਡੇ ਬਜ਼ੁਰਗ? ਜ਼ਿਮੀਂਦਾਰ ਕਰਦੇ ਸੀ। ਹਾਂਜੀ। ਜ਼ਮੀਨ ਆਪਣੀ ਪਤਾ ਕਿਹੜੀ ਸਾਈਡ ਤੇ ਸੀ? ਜੀ ਆ। ਕਿਹੜੀ ਸਾਈਡ ਤੇ ਸੀ? ਲਹਿੰਦੇ ਪਾਸੇ ਸੀ ਚੜ੍ਹਦੇ ਪਾਸੇ ਸੀ? ਨਹੀਂ, ਦੱਖਣ ਦੇ ਪਾਸੇ ਸੀ। ਅੱਛਾ, ਦੱਖਣ ਵਾਲੇ ਪਾਸੇ। ਦੱਖਣ ਦੇ ਪਾਸੇ ਸੀ। ਤੇ ਖੂਹ ਲੱਗੇ ਸੀ? ਲਾਂਘੇ ਦੀ ਤੇ ਚੜ੍ਹਦੇ ਦੀ ਗੁੱਠ 'ਚ ਸਾਡੀ ਜ਼ਮੀਨ ਸੀ। ਅੱਛਾ। ਖੂਹ ਚੱਲਦੇ ਸੀ ਪਿੰਡ ਦੇ ਵਿੱਚ? ਸਕੂਲ ਖੂਹ? ਨਹੀਂ, ਸਾਡੇ ਖੂਹ ਕੋਈ ਨਹੀਂ ਚੱਲਦਾ। ਇੱਕ ਖੂਹ ਲੱਗਿਆ ਸੀ ਸਾਡੇ ਪਿੰਡ, ਤੇ ਉਹ ਵੀ ਜ਼ਮੀਨ ਸਫੈਦ ਹੋ ਗਈ। ਉਹਨਾਂ ਨੇ 30 ਸਾਲ ਬੰਦ ਕਰਤਾ ਉਹ ਖੂਹ। ਅੱਛਾ। ਪਾਣੀ ਕਿੱਥੋਂ ਆਉਂਦਾ? ਨਹਿਰੀ ਪਾਣੀ ਸੀ? ਨਹਿਰੀ ਪਾਣੀ ਪੈਂਦਾ। ਸਾਡੇ ਬਰਾਨ ਇਲਾਕਾ ਸੀ। ਅੱਛਾ। ਬਰਾਨ ਹੀ ਇਲਾਕਾ ਸੀ ਸਾਡੇ ਬਹੁਤਾ। ਤੇ ਪੀਂਦੇ ਕਿੱਥੋਂ ਸੀ ਪਾਣੀ? ਪਾਣੀ ਜਿਹੜੇ ਅਸੀਂ ਖੂਹ ਦਾ ਪੀਂਦੇ ਸੀ ਹਾਂਜੀ। ਤੇ ਡੰਗਰਾਂ ਨੂੰ ਪਿਲਾਉਂਦੇ ਸੀ। ਹਾਂਜੀ। ਤੇ ਉਹ ਜਿਹੜੇ ਨਾ ਉਹ ਪਿੰਡ 'ਚ ਵੀ ਸਾਡੇ ਮਾਸਕੀ ਹੁੰਦੇ ਸੀ। ਉਹ ਘਰੀ ਸਾਡੇ ਪਾਣੀ ਪਿੰਡ ਦਿੰਦੇ ਹੁੰਦੇ ਸੀ ਘਰਾਂ 'ਚ ਲੋਕਾਂ ਦੇ। ਤੇ ਮਾਲ ਨੂੰ ਵੀ ਅਸੀਂ ਉੱਥੋਂ ਹੀ ਪਿਲਾਉਂਦੇ ਹੁੰਦੇ ਸੀ। ਛੱਪੜਾਂ 'ਚੋਂ ਪਾਣੀ ਪੀਂਦਾ ਸੀ ਮਾਲ। ਅੱਛਾ। ਛੱਪੜ ਕਿਹੜੀ ਸਾਈਡ ਤੇ ਸੀ ਪਿੰਡ ਦੇ ਵਿੱਚ? ਹੈ ਸੀ ਛੱਪੜ? ਛੱਪੜ ਹੈ ਸੀ। ਹਾਂਜੀ, ਛੱਪੜ ਸਾਡੇ 3 ਪਾਸਿਆਂ ਸੀ।
ਪਿੰਡ ਦੇ ਤਰੇ ਪਾਸੇ ਥਾ। ਇੱਕ ਪਹਾੜ ਵਾਲੇ ਪਾਸੇ ਦਾ ਬਹੁਤ ਮਸ਼ਹੂਰ ਛੱਪੜ ਥਾ ਸਾਡਾ, ਅੱਛਾ ਤੇ ਇੱਕ ਸਾਡੀ ਪੱਤੀ 'ਚ ਮਸ਼ਹੂਰ ਛੱਪੜ ਥਾ। ਉੱਥੇ ਪੀਂਦੇ, ਨਹਿਰ ਦਾ ਪਾਣੀ ਪੈ ਜਾਂਦਾ ਸੀ ਉਹਦੇ 'ਚ, ਸੂਆ ਸੀ ਸਾਡੇ ਚੱਲਦਾ, ਤੇ ਉਹ ਪਾਣੀ ਉਹਨਾਂ 'ਚ ਅੱਜ ਕੱਲ੍ਹ ਦੇ ਮਹੀਨੇ 'ਚ ਆ ਕੇ ਨਹਿਰ ਦਾ ਪਾਣੀ ਪਾ ਦਿੰਦੇ ਸੀ, ਉਹ ਮਾਲ ਉੱਥੇ ਪਾਣੀ ਪੀਂਦੇ ਸੀ ਸਹੀ ਹੋ ਗਿਆ। ਉਹਨਾਂ ਛੱਪੜਾਂ 'ਚ। ਫਸਲਾਂ ਕਿਹੜੀਆਂ ਹੁੰਦੀਆਂ ਸੀ ਤੁਹਾਡੇ ਪਿੰਡ ਦੇ ਵਿੱਚ, ਜਿਹੜੀ ਜ਼ਮੀਨ ਸੀ? ਸਾਡੇ ਫਸਲ ਹੁੰਦੀ ਸੀ ਜੀ ਮਕਈ, ਹਾਂਜੀ ਬਾਜਰਾ ਤੇ ਕਪਾਹ, ਹੈਂ ਕਮਾਦ, ਹਾਂ ਕਮਾਦ, ਮਾਂ, ਮੂੰਗੀ। ਠੀਕ ਹੋ ਗਿਆ ਬਿਲਕੁਲ। ਹੁਣ ਮੈਨੂੰ ਇਹ ਦੱਸੋ, ਹੈਂ ਇਹ ਦੱਸੋ ਕਿ 47 ਵੇਲੇ ਕੀ ਕੁਛ ਹੋਇਆ ਤੁਹਾਡੇ ਨਾਲ? ਉਹ ਆਪਣੀ ਕਹਾਣੀ ਦੱਸੋ ਕਿ ਤੁਸੀਂ ਕਿੱਦਾਂ ਪਿੰਡੋਂ ਨਿਕਲੇ ਤੇ ਕਿੰਜ ਪਤਾ ਲੱਗਿਆ, ਸਾਰੀ ਸਟੋਰੀ ਦੱਸੋ ਤੁਸੀਂ। ਉਹ ਸਾਡੇ ਨਾ ਜੀ ਮੇਰੇ ਖਿਆਲ ਮੌਸਮ ਇਹੀ ਸੀ, ਤੇ ਇਹ ਜਿਹੜੇ ਨੇ ਇਹ ਦੂਏ ਪਿੰਡ ਜਿੱਥੇ 2-2 4-4 ਘਰ ਵੱਸਦੇ ਸੀ ਸਿੱਖਾਂ ਦੇ ਪਿੰਡਾਂ 'ਚ, ਉਹ ਸਾਡੇ ਪਿੰਡ ਨੂੰ ਆਉਣੇ ਸ਼ੁਰੂ ਹੋ ਗਏ। ਇਹ ਕਿ ਕਿਉਂ ਆਉਂਦੇ ਹੋ, ਸਾਡਾ ਪਿੰਡ ਬਹੁਤਾ ਵੱਡਾ ਸੀ, ਅੱਛਾ ਤੇ ਉਹ ਸਿੱਖਾਂ ਦੇ ਪਿੰਡਾਂ 'ਚ ਸੀ ਜਿਹੜੇ, ਉਹ ਸਾਡੇ ਪਿੰਡ 'ਚ ਆਉਣੇ ਸ਼ੁਰੂ ਹੋ ਗਏ। ਉਹ ਜਦੋਂ ਪਿੰਡਾਂ 'ਚ ਆਉਣੇ ਸ਼ੁਰੂ ਹੋ ਗਏ ਜੀ, ਜਦੋਂ ਪੂਰਾ ਇਕੱਠ ਹੋ ਗਿਆ ਸਾਡੇ ਪਿੰਡ 'ਚ, ਚੋਖਾ ਇਕੱਠ ਹੋ ਗਿਆ, ਹਾਂਜੀ ਤੇ ਫਿਰ ਸਾਨੂੰ ਫੌਜ ਆਈ। ਕਿੰਨਾ ਕੁ ਬੰਦਾ ਬਾਬਾ ਇਕੱਠਾ ਹੋ ਗਿਆ ਸੀ ਆਲੇ ਦੁਆਲੇ ਪਿੰਡਾਂ 'ਚੋਂ? ਹਾਂ ਜੀ, ਵਾਹਵਾ ਇਕੱਠਾ ਹੋ ਗਿਆ, ਚੰਗੇ ਚੋਖੇ ਬੰਦੇ ਹੋ ਗਏ ਦੁਆਲੇ ਦੇ ਪਿੰਡਾਂ ਦੇ। ਉੱਥੇ ਕੀ ਅੱਗਾਂ ਲਾਈਆਂ ਸੀ ਲੋਕਾਂ ਨੇ? ਹੈ ਜੀ, ਉੱਥੇ ਕੋਈ ਹਮਲਾ ਹੋਇਆ ਸੀ ਆਲੇ ਦੁਆਲੇ ਪਿੰਡਾਂ ਦੇ ਵਿੱਚ? ਹਮਲਾ ਮੈਂ ਤੁਹਾਨੂੰ ਦੱਸਦਾ ਨਾ ਜੀ। ਹਾਂਜੀ ਤੇ ਜਦੋਂ ਸਾਡੇ ਪਿੰਡ 'ਚ ਫਿਰ 4 ਪਿੰਡ ਮੁਸਲਮਾਨਾਂ ਦੇ ਵੀ ਆ ਗਏ ਸੀ। ਕਹਿਣਗੇ ਇਹ ਕੀ ਗੱਲ ਹੋ ਗਈ, ਇਹ ਕੀ ਹੋਇਆ, ਕਿਉਂ ਆਉਂਦੇ ਨੇ, ਕਿਉਂ? ਜਦ ਨੂੰ ਫਿਰ ਸਿੱਖ ਸਾਨੂੰ ਲਾਗੇ ਪੈਣ, ਹਿੰਦੂ ਲੋਕ ਸਿੱਖੂ, ਉਹ ਸਾਨੂੰ ਮਾਰਨ ਆ ਗਏ, ਤੇ ਉਹਨਾਂ ਦੇ ਨਾਲ ਸੀ ਪੁਲਿਸ, ਫੌਜ। ਅੱਛਾ ਤੇ ਜਦੋਂ ਫੌਜ 'ਚ ਸਾਡੇ 2 ਜਵਾਨ ਜਿਹੜੇ ਨਾ, ਉਹ ਗੱਡੀ ਨੂੰ ਜਾ ਪਏ ਜਿਹੜੀ 'ਚ ਉਹ ਗਨ ਲੱਗੀ ਹੋਈ ਸੀ। ਅੱਛਾ ਉਹਦੇ 2 ਸਿਪਾਹੀ ਖੜ੍ਹੇ ਸੀ, ਉਹ ਸਾਡੇ ਅੱਖੀਂ ਦੇਖਦੇ ਹੁੰਦੇ, ਉੱਧਰ ਵੀ ਸਿਪਾਹੀ ਖੜ੍ਹੇ ਸੀ, ਤੇ ਵਿੱਚੋਂ ਗੱਡੀ ਖੜੀ ਸੀ। ਤੁਹਾਡੇ ਉਹ ਪਿੰਡ ਦੀ ਗੱਲ ਹੈ? ਸਾਡੇ ਪਿੰਡ ਦੀ, ਜਦੋਂ ਸਾਡੇ ਪਿੰਡ ਦੀ, ਅੱਛਾ ਤੇ ਉਹ 2 ਜਵਾਨ ਪਏ ਵਿੱਚੋਂ ਸਾਡੇ ਪਿੰਡ ਦੇ, ਤੇ ਉਹ ਗੱਡੀ ਨੂੰ ਪੈ ਗਏ। ਅੱਛਾ ਉਹ ਜਿਹੜੇ ਨਾਲ ਦੇ ਸੀ ਨਾ, ਉਹਨਾਂ ਦੋਵਾਂ ਨੇ ਉਹਨਾਂ ਪਰ ਫੈਰ ਮਾਰੇ, ਉਹ ਦੋਏ ਸ਼ਹੀਦ ਹੋ ਗਏ ਉੱਥੇ। ਤੁਹਾਡੇ ਪਿੰਡ ਦੇ ਜਿਹੜੇ ਸਾਡੇ ਪਿੰਡ ਦੇ ਦੋਵੇਂ ਉਹ ਜਵਾਨ ਸ਼ਹੀਦ ਹੋ ਗਏ। ਫਿਰ ਸਾਡਾ ਪਿੰਡ ਉੱਠ ਖੜਿਆ ਸਾਰਾ ਹੀ, ਤੇ ਉਹ 2 ਹੀ ਸਿਰਫ ਸਾਡੇ ਸ਼ਹੀਦ ਹੋਏ ਸੀ, 5-6 ਪਿੰਡ ਵੀ ਇਕੱਠੇ ਹੋ ਗਏ ਸੀ। ਤੇ ਉਹ ਫਿਰ ਜ਼ਿਆਦਾ ਹੈ ਜੀ, ਜ਼ਿਆਦਾ ਮੁਸਲਮਾਨ ਇਕੱਠੇ ਹੋਏ ਸੀ ਆ ਕੇ? ਉਹ ਮੁਸਲਮਾਨ ਅੱਛਾ ਤੁਹਾਡੇ ਪਿੰਡ 'ਚ ਆ ਗਏ ਸਾਰੇ? ਸਾਰੇ ਸਾਡੇ ਪਿੰਡ 'ਚ ਆ ਗਏ ਸੀ। ਉਹਨਾਂ ਨੇ ਨਾ ਫਿਰ ਆਪਣੀਆਂ ਗੱਡੀਆਂ ਭਜਾ ਲਈਆਂ, ਸਿੱਖਾਂ ਨੇ? ਹਾਂ, ਜਿਹੜੀ ਫੌਜ ਸੀ ਜਿਹੜੀ ਸਾਨੂੰ ਮਾਰਦੀ ਸੀ, ਅੱਛਾ ਤੇ ਉਹਨਾਂ ਨੇ ਭਜਾ ਲਈਆਂ ਗੱਡੀਆਂ, ਤੇ ਸਾਡਾ ਮੁਲਕ ਮਗਰ ਲੱਗ ਗਿਆ ਉਹਨਾਂ ਦੇ, ਤੇ ਮਰੇ ਘੱਟ। ਤੇ ਉਹ ਜਿਹੜੇ ਨੇ ਸਿੱਖ ਜਿਹੜੇ ਨੇ, ਜਿਹੜੇ ਸਾਨੂੰ ਪਏ ਸੀ 4 ਚੁਫੇਰਿਓਂ ਇਕੱਠੇ ਹੋ ਕੇ, ਤੇ ਸਾਡੇ ਜਿਹੜੇ ਪਿੰਡ 'ਚ ਇਕੱਠ ਹੋ ਗਿਆ ਸੀ ਨਾ, ਹਾਂਜੀ ਉਹਨਾਂ ਰਾਤ ਨੂੰ ਸਲਾਹ ਕਰੀ ਵੀ ਅਸੀਂ ਕੋਟਲੇ ਨੂੰ ਚੱਲੀਏ। ਅੱਛਾ ਸਾਰਿਆਂ ਨੇ ਆਪੋ ਆਪਣੇ ਹੌਸਲੇ ਸਭ ਕੁਝ ਕਾਇਮ ਕਰ ਲਿਆ, ਕਹਿੰਦੇ ਕੋਟਲੇ ਨੂੰ ਚੱਲੀਏ। ਸਲਾਹ ਕਰ ਲਈ ਸਾਰਿਆਂ ਨੇ, ਪਿੰਡ ਇਕੱਠੇ ਹੋ ਗਏ ਸੀ ਅਸੀਂ ਉੱਥੇ। ਹਾਂਜੀ ਤੇ ਉਹ ਸਲਾਹ ਨਾ ਬਣੀ, ਕਹਿਣ ਲੱਗੇ ਨਹੀਂ ਅਸੀਂ ਚੱਲਾਂਗੇ ਬੀਗੜ ਨੂੰ, ਕੋਈ ਬੀਗੜ ਪਿੰਡ ਸੀ, ਅੱਛਾ ਬੀਗੜ ਨੂੰ ਚੱਲਾਂਗੇ ਅਸੀਂ। ਉਹ ਜੀ ਅਸੀਂ ਲੌਂਗੋਵਾਲ ਨੂੰ ਚੱਲ ਪਏ, ਸਾਰਾ ਕਾਫਲਾ ਲੌਂਗੋਵਾਲ ਨੂੰ ਚੱਲ ਪਏ। ਸਿੱਖਾਂ ਦਾ ਬਹੁਤ ਵੱਡਾ ਪਿੰਡ ਸੀ ਲੌਂਗੋਵਾਲ। ਅਸੀਂ ਸੂਰਜ ਚੜ੍ਹ ਰਿਹਾ ਸੀ ਅਜੇ, ਤੇ 4 ਚੁਫੇਰੇ ਸਾਡੇ ਅੰਜ ਕਰਕੇ ਉੱਧਰ ਵੀ ਸਿੱਖੀ ਲੱਗੀ ਹੋਈ ਸੀ। ਮੈਂ ਵੀ ਪੁੱਛਦਾ ਤੁਹਾਨੂੰ, ਮੈਨੂੰ ਆ ਦੱਸੋ, ਤੁਸੀਂ ਪਿੰਡੋਂ ਨਿਕਲੇ ਜੀ ਆ, ਆਪਣਾ ਕੀ ਕੁਛ ਚੁੱਕਿਆ ਉੱਥੋਂ ਪਿੰਡੋਂ ਲੈ ਕੇ, ਕੀ ਗਏ? ਅਸੀਂ ਹਾਂਜੀ ਅਸੀਂ ਲੈ ਕੇ ਜੀ ਬਸ ਜੋ ਕੋਈ ਥੋੜ੍ਹਾ ਬਹੁਤਾ ਖਾਣ ਪੀਣ ਲਈ
ਜਾਂ ਕੋਈ ਚੱਕਣ ਲਈ ਕੁਛ ਨਹੀਂ ਚੱਕਿਆ ਸੀ, ਸਭ ਕੁਛ ਆਪਣਾ ਛੱਡ ਕੇ, ਮਾਲ ਡੰਗਰ ਸਾਰਾ ਕੁਝ ਸਭ ਕੁਝ ਛੱਡ ਗਏ ਅਸੀਂ। ਪੈਦਲ ਗਏ ਉੱਥੇ ਪਿੰਡ ਲੌਂਗੋਵਾਲ ਕੇ ਗੱਡਿਆਂ 'ਚ ਸੀ? ਨਹੀਂ, ਕੋਈ ਗੱਡੇ ਗੁੱਡੇ ਨਹੀਂ ਸੀ, ਕੋਈ ਡੰਗਰ ਪਸ਼ੂ ਨਹੀਂ ਸੀ, ਬਸ ਆਪਣੀਆਂ ਜਾਨਾਂ ਲੈ ਕੇ ਅਸੀਂ ਤੁਰ ਪਏ ਸੀ। ਅੱਛਾ ਅੱਛਾ, ਫਿਰ ਤੁਸੀਂ ਲੌਂਗੋਵਾਲ ਪਹੁੰਚ ਗਏ? ਅਸੀਂ ਲੌਂਗੋਵਾਲੋਂ ਉਹਨਾਂ ਨੇ ਸਾਨੂੰ ਅਮਨ ਅਮਾਨ ਲਗਾਇਆ, ਸਾਨੂੰ ਕਿਸੇ ਨੇ ਕੁਛ ਨਹੀਂ ਕਿਹਾ। ਸਿੱਖਾਂ ਨੇ 4 ਚੁਫੇਰੇ ਸਾਡੇ ਲੱਗੇ ਹੋਏ ਸੀ। ਇੱਕ ਹੋਡਲਾ ਪਿੰਡ ਸੀ, ਹੋਡਲਾ ਪਿੰਡ ਸੀ ਮੁਸਲਮਾਨਾਂ ਦਾ, ਉੱਥੇ ਸਿੱਖ ਮੁਸਲਮਾਨਾਂ ਨੂੰ ਮਾਰ ਰਹੇ ਸੀ। ਅੱਛਾ। ਤੇ ਇਹ ਸਾਡਾ ਪਿੰਡ ਉੱਥੇ ਪਹੁੰਚ ਗਿਆ, ਆ ਸਾਡਾ ਕਾਫਲਾ ਬਣ ਗਿਆ ਸਾ ਵੱਡਾ ਸਾਰਾ। ਉੱਥੇ ਜੀ ਸਾਰਾ ਦਿਨ ਲੜਾਈ ਹੋਈ ਤੇ ਪੁਲਿਸ ਦੇ ਫੌਜ ਦੇ ਬੰਦੇ ਵੀ ਉਸ ਪਿੰਡ ਨੂੰ ਮਾਰਨ ਲੱਗੇ ਹੋਏ ਸੀ। ਅੱਛਾ, ਮੁਸਲਮਾਨਾਂ ਨੂੰ ਹੀ ਮਾਰਦੇ? ਮੁਸਲਮਾਨਾਂ ਨੂੰ। ਤੇ ਸਾਡੀਆਂ ਲੜਕੀਆਂ ਬੱਚੀਆਂ ਜਵਾਨ ਵੀ ਛੋਟੀਆਂ ਵੀ ਖੂਹਾਂ 'ਚ ਗਿਰਨੀਆਂ ਸ਼ੁਰੂ ਹੋ ਗਈਆਂ। ਸ਼ਾਮ ਹੋ ਗਈ, ਦਿਨ ਛਿਪ ਗਿਆ ਉੱਥੇ ਹੀ ਸਾਨੂੰ। ਤੇ ਉੱਥੋਂ ਅਸੀਂ ਨਿਕਲਣੇ ਸ਼ੁਰੂ ਹੋ ਗਏ। ਜਿਹੜੀਆਂ ਮਰ ਗਈਆਂ, ਜਿਹੜੇ ਬਚ ਗਈਆਂ। ਉੱਥੇ ਸਿੱਖਾਂ ਦਾ ਵੀ ਨੁਕਸਾਨ ਹੋਇਆ ਤੇ ਸਾਡੇ ਮੁਸਲਮਾਨਾਂ ਦਾ ਵੀ ਬੜਾ ਨੁਕਸਾਨ ਹੋਇਆ। ਕਾਫੀ ਬੰਦੇ ਮਰੇ? ਕਾਫੀ ਬੰਦੇ ਉੱਧਰੋਂ ਉੱਧਰ ਹੀ ਨਾ, ਬੜਾ ਜੰਗ ਸਾਡਾ ਉੱਧਰੋਂ ਉੱਧਰ ਹੀ ਉਸ ਪਿੰਡ 'ਚ ਹੋਇਆ। ਜਦੋਂ ਹਨੇਰਾ ਪਿਆ ਉੱਥੋਂ ਅਸੀਂ ਤੁਰ ਪਏ ਸਾਰੇ ਹੀ। ਉਸ ਪਿੰਡ ਦੇ ਵੀ ਜਿਹੜੇ ਬਚੇ ਸੀ, ਸਾਡਾ ਤਾਂ ਕਾਫਲਾ ਸੀ, ਸਾਡੇ ਪਿੰਡ ਦੇ ਵੀ ਉੱਥੇ ਮਰੇ ਸ਼ਹੀਦ ਹੋਏ। ਤੇ ਅਸੀਂ ਤੁਰ ਪਏ ਡਸਕੇ ਨੂੰ। ਡਸਕਾ ਪਿੰਡ ਸੀ ਕੋਈ? ਡਸਕਾ ਪਿੰਡ ਸੀ। ਅੱਛਾ। ਉੱਥੋਂ ਅਸੀਂ ਡਸਕੇ ਨੂੰ ਤੁਰ ਪਏ ਤੇ ਅਸੀਂ ਜੀ ਡਸਕੇ ਪਹੁੰਚ ਗਏ ਕੋਈ ਸੂਰਜ ਚੜ੍ਹਦੇ ਕਰਦੇ ਨੂੰ, ਰਾਤੋਂ ਰਾਤ ਹੀ ਚਲੇ ਗਏ। ਉਹ ਡਸਕੇ ਜਿਹੜਾ ਸਰਦਾਰ ਸੀ ਨਾ, ਉਹ ਸਾਨੂੰ ਵੜਨ ਨਹੀਂ ਦਿੰਦੇ ਸੀ, ਪਿੰਡ 'ਚ ਨਹੀਂ ਵੜਨ ਦਿੰਦੇ ਸੀ। 4 ਚੁਫੇਰੇ ਉਹਨਾਂ ਨੇ ਸਾਡਾ ਆਪਣਾ ਪਿੰਡ ਬੰਨ੍ਹ ਲਿਆ ਸੀ, ਸਾਨੂੰ ਬਾਹਰ ਹੀ ਕੱਢੀ ਨਹੀਂ। ਅੱਛਾ, ਸਿੱਖਾਂ ਦਾ ਪਿੰਡ ਸੀ ਉਹ? ਮੁਸਲਮਾਨਾਂ ਦਾ ਪਿੰਡ ਸੀ। ਅੱਛਾ, ਮੁਸਲਮਾਨ ਨਹੀਂ ਸੀ ਵੜਨ ਦਿੰਦਾ ਸਰਦਾਰਾਂ ਦਾ? ਹਾਂ ਜੀ, ਉਹ ਸਾਨੂੰ ਪਿੰਡ 'ਚ ਨਹੀਂ ਵੜਨ ਦੇ। ਅੱਛਾ, ਉਂਝ ਸਾਨੂੰ ਖਾਣ ਪੀਣ ਨੂੰ ਕਣਕ ਦੀਆਂ, ਛੋਲਿਆਂ ਦੀਆਂ ਬੱਕਲੀਆਂ ਬਣੀਆਂ, ਨੂਣ ਲੱਗਿਆ ਹੋਇਆ, ਉਹ ਖਾਣ ਪੀਣ ਨੂੰ ਸਾਨੂੰ ਦਿੰਦੇ ਨੇ ਬਾਹਰ, ਪਰ ਪਿੰਡ 'ਚ ਨਹੀਂ ਵੜਨ ਦਿੰਦੇ। ਉਹ ਡਰਦੇ ਹੋਣੇ ਕਿ ਸਾਡਾ ਨਾ ਨੁਕਸਾਨ ਹੋ ਜਾਏ? ਹਾਂ ਜੀ, ਉਹ ਅੱਲਾ ਜਾਣੇ। ਤੇ ਉਹਨਾਂ ਦੇ ਆਈ ਹੈ ਫੌਜ ਨੇ ਆ ਕੇ ਉਹ ਸਰਦਾਰਾਂ ਦੇ 4 ਬੰਦੇ ਫੜ ਲਏ, ਉਸ ਪਿੰਡ ਵਾਲਿਆਂ ਦੇ। ਉਹ 4 ਬੰਦੇ ਫੜੇ, ਫੌਜ ਫੜ ਕੇ ਉਹਨਾਂ ਬੰਦਿਆਂ ਨੂੰ ਲੈ ਗਈ। ਤੇ ਉਹਨਾਂ ਨੇ ਡਿੱਕਿਆ ਕੋਈ 2 ਘੰਟੇ 3 ਘੰਟੇ ਡਿੱਕੇ। ਉਹਨਾਂ ਕਿਹਾ ਵੀ ਫੌਜ ਲੈ ਗਈ। ਉਹਨਾਂ ਨੇ ਸਾਰੇ ਕਾਫਲੇ ਨੂੰ, ਕਾਫਲਾ 4 ਚੁਫੇਰੇ ਸਾ ਪਿੰਡ ਦੇ, ਉਹਨਾਂ ਨੇ ਛੁੱਟੀ ਦੇ ਦਿੱਤੀ, ਕਹਿਣ ਕਿ ਆਮ ਛੁੱਟੀ ਹੈ ਤੁਹਾਨੂੰ, ਵੜ ਜਾਓ ਪਿੰਡ 'ਚ। ਅੱਛਾ, ਉਹਨਾਂ ਨੇ ਕਹਿ ਦਿੱਤਾ? ਉਹਨਾਂ ਨੇ ਕਹਿ ਦਿੱਤਾ। ਉਹ ਸਾਥੀ ਜੀ ਜਿੰਨਾ ਪਿੰਡ 'ਚ ਸਾਡੀ ਰਿਹਾਇਸ਼ ਹੋਈ ਜਿੰਨਿਆਂ ਦੀ, ਉਹ ਹੁੰਦੀ ਰਹੀ। ਬਾਕੀ ਨਾਲ ਆਪਣੇ ਖੇਸ, ਆਪਣੀਆਂ ਚੁੰਨੀਆਂ, ਆਪਣੇ ਚਾਦਰਾਂ ਲਾ ਕੇ ਦੁਆਲੇ ਉਂਝ ਬੈਠ ਗਏ। ਕੈਂਪ ਬਣਾ ਲਿਆ ਛੋਟਾ ਜਿਹਾ? ਅਜਾ ਉਸ ਪਿੰਡ 'ਚ ਅਸੀਂ ਚੋਖੇ ਦਿਨ ਰਹੇ। ਹਫ਼ਤੇ ਤੋਂ ਜ਼ਿਆਦਾ ਰਹੇ? ਹੈਂ, ਮੇਰਾ ਖਿਆਲ ਜ਼ਿਆਦਾ ਰਹੇ। ਅੱਛਾ। ਉੱਥੇ ਜੀ ਫਿਰ ਅਸੀਂ ਨਾ, ਹੋਰ ਤਾਂ ਸਾਡੇ ਕੋਲ ਖਾਣ ਪੀਣ ਨੂੰ ਕੁਛ ਨਹੀਂ, ਉਹ ਵੀ ਪਿੰਡ ਦਾ ਖਾ ਲਿਆ ਸਭ ਕੁਛ। ਤੇ ਅਸੀਂ ਫਿਰ ਸਿੱਖਾਂ ਦੇ ਪਿੰਡ ਉਜਾੜਨੇ ਸ਼ੁਰੂ ਕਰ ਲਏ। ਲੁੱਟਣ ਮਾਰ ਸ਼ੁਰੂ ਕਰ ਦਿੱਤੀ? ਮਾਰ ਕੁੱਟ ਕਰਕੇ ਜਿਹੜੇ ਪਿੰਡ ਨੂੰ ਪਿਆ ਕਰੀਏ, ਉਹ ਪਿੰਡ ਨੂੰ ਲੁੱਟ ਲੁੱਟਾ ਕੇ ਸਭ ਕੁਝ ਲਿਆ ਕੇ ਤੇ ਖਾ ਪੀ ਕੇ ਆਪਣੀ ਫਿਰ ਉੱਥੇ ਬੈਠ ਜਾਂਦੇ ਸੀ। ਪੇਟ ਦੀ ਖਾਤਰ ਲੱਭਦਾ ਜੋ ਕੁਝ ਨਹੀਂ ਸੀ ਉੱਥੇ? ਨਹੀਂ ਲੱਭਦਾ ਕੁਛ ਨਹੀਂ। ਸਾਡੇ ਕੋਲ ਤਾਂ ਕੋਈ ਭੁੱਖੇ ਮਰਦੇ ਲੁੱਟਦੇ ਸੀ। ਤੇ ਅਸੀਂ ਨਾਲ ਦੇ ਪਿੰਡਾਂ ਨੇ ਇਮਦਾਦ ਨਹੀਂ ਕੀਤੀ ਤੁਹਾਡੀ? ਨਾਲ ਦੇ ਸਾਰੇ ਇਕੱਠੇ ਹੋ ਗਏ ਮੁਸਲਮਾਨ, ਉਹ ਜਿਹੜੇ ਨੇ ਉਹ ਸਾਨੂੰ ਮਾਰਦੇ ਸੀ, ਸਿੱਖਾਂ ਦੇ, ਪਰ ਉਹਨਾਂ ਦੀ ਪੇਸ਼ ਕੋਈ ਨਹੀਂ ਜਾਂਦੀ ਸੀ। ਸਾਡਾ ਕਾਫਲਾ ਭਾਰਾ ਸੀ। ਤੁਹਾਡੇ ਕਾਫਲੇ ਵਿੱਚ ਅਸਲਾ ਹੈਗਾ ਸੀ? ਹੈਂ, ਅਸਲਾ ਹੈਗਾ ਸੀ? ਸਾਡੇ ਕੋਲ ਅਸਲਾ ਬੜਾ ਸੀ। ਅੱਛਾ। ਅਸੀਂ ਅਸਲਾ ਇੰਨੇ ਸਫ਼ਰ 'ਚੋਂ ਜਾਂਦੇ ਤੇ ਮੇਰਾ ਖਿਆਲ ਹੈ 30-40 ਤਾਂ ਅਸੀਂ ਸਿੱਖਾਂ ਕੋਲੋਂ ਖੋਲ੍ਹੀਆਂ ਸੀਆਂ। ਤੇ ਮੇਰਾ ਖਿਆਲ ਹੈ ਖਰੇ ਕੋਈ ਫੌਜ ਤੋਂ ਵੀ ਫੌਜ ਦਾ ਵੀ ਖਰਾ ਅਸਲਾ ਰਹਿ ਗਿਆ ਸੀ। ਅੱਛਾ। ਉੱਥੇ ਰਹਿੰਦਿਆਂ ਸਾਡੇ ਘੱਟ ਤੇ ਘੱਟ ਵੀ ਮੇਰਾ ਖਿਆਲ ਹੈ 500-400 ਬੰਦੂਕ ਇਕੱਠੀ ਕਰ ਲਈ ਸੀ, ਅਸਲਾ ਇਕੱਠਾ ਕਰ ਲਿਆ ਸੀ, ਲੈਣਾ ਸ਼ੁਰੂ ਕਰ ਲਿਆ ਸੀ ਉਸੇ ਪਿੰਡ 'ਚ। ਉਸ ਪਿੰਡ 'ਚ ਅਸੀਂ ਚੋਖੇ ਦਿਨ ਰਹੇ। ਜਦੋਂ ਕੋਈ ਕਿਸੇ ਪਾਸਿਓਂ
ਕਿਸੇ ਦੀ ਵੀ ਬਾਹ ਨਹੀਂ ਚੱਲੀ। ਚੱਲਿਆ ਉਹਨਾਂ ਦਾ ਬਸ ਨਹੀਂ ਚੱਲਿਆ ਸੀ। ਜਿਹੜੇ ਪਿੰਡ ਨੂੰ ਪੈਂਦੇ ਸੀ ਉਜਾੜਦੇ ਸੀ, ਉਜਾੜ ਕੇ ਸਾਰਾ ਕੁਝ ਲੈ ਆਉਂਦੇ ਸੀ, ਆਪਣਾ ਗੁਜ਼ਰ ਕਰਦੇ ਸੀ, ਖਾਂਦੇ ਸੀ। ਉੱਥੇ ਸਿੱਖਾਂ ਦੇ ਪਿੰਡਾਂ ਨੂੰ ਉਜਾੜ ਕੇ ਅਸੀਂ ਖਾਂਦੇ ਰਹੇ। ਸਹੀ ਫਿਰ ਕੋਈ ਪੇਸ਼ ਨਹੀਂ ਚੱਲੀ ਸਿੱਖਾਂ ਦੀ। ਉਹਨਾਂ ਕਿਹਾ ਲੈ ਗਏ ਪੰਜਾਬ ਨੂੰ। ਕਾਫਲਾ ਬਹੁਤ ਵੱਡਾ ਸਾਡਾ ਹੋ ਗਿਆ। ਸਹੀ ਇਹ ਤਾਂ ਲੈ ਗਏ, ਇਹ ਇੱਥੇ ਜੰਮ ਗਏ, ਇਹਨੂੰ ਤੁਰਦੇ। ਫਿਰ ਜੀ ਰਿਆਸਤ ਪਟਿਆਲਾ, ਹਾਂਜੀ ਰਿਆਸਤ ਨਾਭਾ, ਰਿਆਸਤ ਕਪੂਰਥਲਾ, ਹਾਂਜੀ ਰਿਆਸਤ ਸੰਗਰੂਰ ਤੇ ਹੋਰ ਰਿਆਸਤਾਂ ਵੀ ਜਿੰਨੀਆਂ ਰਿਆਸਤਾਂ ਹੈ ਸਨ ਨਾ ਜੀ ਹਾਂਜੀ ਇੰਡੀਆ ਦੀਆਂ, ਉਹ ਸਾਰੀਆਂ ਨੇ ਇਤਫਾਕ ਕਰਕੇ ਤੇ ਸਾਨੂੰ 4 ਚੁਫੇਰਿਓਂ ਘੇਰ ਲਿਆ। ਘੇਰ ਲਿਆ ਘੇਰ ਲਿਆ ਉਸੇ ਪਿੰਡ ਦੇ ਵਿੱਚ ਹੀ? ਉਸੇ ਪਿੰਡ ਦਾ ਬਾਹਰ ਵੀ ਦੁਨੀਆ ਬੈਠੀ ਸੀ ਜੀ। ਅੱਛਾ ਤੇ ਉਹਨਾਂ ਫਿਰ ਸਪੀਕਰ ਲਾ ਕੇ ਨਾ ਐਲਾਨ ਕੀਤਾ ਵੀ ਇਸ ਤਰ੍ਹਾਂ ਕਰੋ, ਤੁਹਾਨੂੰ ਅਸੀਂ ਪਾਕਿਸਤਾਨ 'ਚ ਪਹੁੰਚਾ ਦਾਂਗੇ ਅਮਨ ਅਮਾਨ, ਤੁਸੀਂ ਸਾਰੇ ਜਿੰਨੇ ਹੋ ਪਿੰਡੋਂ ਨਿਕਲ ਆਓ, ਇਕੱਠੇ ਹੋ ਜਾਓ, ਇਸ ਮੈਦਾਨ 'ਚ ਆ ਜਾਓ। ਸਾਨੂੰ ਜੀ ਇੱਕ ਮੈਦਾਨ ਖੁੱਲ੍ਹਾ, ਨਾ ਉੱਧਰ ਪਿੰਡ ਨਾ ਉੱਧਰ ਪਿੰਡ, ਬਾਹਰ ਕੱਢ ਲਿਆ ਸਾਰਿਆਂ ਦੁਨੀਆ ਨੂੰ ਕੱਢ ਕੇ। ਸਾਡੇ 4 ਚੁਫੇਰੇ, ਇਹ 7-8 ਰਿਆਸਤਾਂ ਦੀ ਫੌਜ, ਸਾਡੇ 4 ਚੁਫੇਰੇ ਤੋਪਖਾਨਾ ਤੇ ਟੈਂਕ ਲੱਗੇ ਹੋਏ ਸੀ। ਅੱਛਾ ਉਹਨਾਂ ਨੇ ਫਿਰ ਐਲਾਨ ਕਰਿਆ ਵੀ ਇਸ ਤਰ੍ਹਾਂ ਕਰੋ, ਤੁਹਾਨੂੰ ਅਸੀਂ ਪਾਕਿਸਤਾਨ ਪਹੁੰਚਾਉਂਦੇ ਹਾਂ, ਤਲਾਸ਼ੀ ਦੇ ਦਿਓ, ਅਸਲਾ ਖੋਹਣ ਦੇ ਚੱਕਰਾਂ ਆਏ ਸੀ। ਤਲਾਸ਼ੀ ਦੇ ਦਿਓ ਤੁਸੀਂ ਸਾਡੀ ਆਪਣੀ, ਤੇ ਅਸੀਂ ਤੁਹਾਨੂੰ ਪਾਕਿਸਤਾਨ ਪਹੁੰਚਾ ਦਾਂਗੇ। ਉਹ ਜੀ ਫਿਰ ਉਹਨਾਂ ਨੇ 4 ਚੁਫੇਰੇ ਸਾਡੇ ਕਾਫਲੇ ਦੇ ਤਲਾਸ਼ੀਆਂ ਲਾਤੀਆਂ। ਉਹ ਪੁਲਿਸ ਦੇ ਸੇ, ਫੌਜ ਦੇ ਸੇ, ਜਿਹੜੇ ਵੀ ਸੀ ਟੈਂਕ ਸਾਡੇ ਚੁਫੇਰੇ ਲੱਗੇ ਹੋਏ ਸੀ, ਕਿਉਂਕਿ ਇਸ ਤਰ੍ਹਾਂ ਚੁਫੇਰੇ ਸਾਡੇ ਟੈਂਕ ਲੱਗੇ ਹੋਏ ਸੀ, ਜਿੰਨਾ ਵੀ ਸਾਡਾ ਕਾਫਲਾ ਥਾ, ਤੇ ਤਲਾਸ਼ੀ ਦੇਣੀ ਸ਼ੁਰੂ ਕਰਤੀ। ਜਿੰਨੇ ਦਿਨਾਂ 'ਚ ਸਾਡੀ ਤਲਾਸ਼ੀ ਪੂਰੀ ਹੋਈ, ਕਈ ਦਿਨਾਂ 'ਚ ਪੂਰੀ ਹੋਈ, ਅੱਛਾ ਸਾਨੂੰ ਉਹਨਾਂ ਨੇ ਟੋਰ ਲਿਆ ਇੱਕ ਪਾਸੇ ਨੂੰ। ਜਿਹੜੀ ਤਲਾਸ਼ੀ ਹੁੰਦੀ ਜਾਂਦੀ ਸੀ ਉਹਨੂੰ ਤੋਰੀ ਜਾਂਦੇ ਸੀ। ਤਲਾਸ਼ੀ ਖਤਮ ਹੋ ਲਈ, ਨਾਈਆਂ ਦਾ ਨੇਰਨਾ ਵੀ ਜਿਹੜਾ ਨਾ ਉਹ ਨਿਸ਼ਾਨੀ 'ਚੋਂ ਸਾਥੇ ਲੈ ਲਿਆ ਸਾ, ਤੇ ਸਾਨੂੰ ਫਿਰ ਇੱਕ ਪਾਸੇ ਨੂੰ ਨਾ ਕੱਢਣਾ ਸ਼ੁਰੂ ਕਰ ਲਿਆ। ਜਦੋਂ ਕੱਢਣਾ ਸ਼ੁਰੂ ਕਰ ਲਿਆ ਉਹਨਾਂ ਨੇ, ਤੇ ਪਿੱਛੋਂ ਅਜੇ ਜਿਹੜੇ ਰਹਿੰਦੇ ਸੀ ਹਾਂਜੀ ਉਹਨਾਂ ਨੇ ਰੌਲਾ ਪਾਇਆ, ਸਾਡੀਆਂ ਲੜਕੀਆਂ ਰੱਖ ਲਈਆਂ। ਅੱਛਾ ਉਹ ਫੌਜ ਜਿਹੜੀ ਹੈ ਨਾ, ਉਹ ਜਿਹੜੀ ਲੱਗੀ ਹੋਈ ਸੀ ਸਾਡੇ ਪਰ, ਉਹਨਾਂ ਨੇ ਸਾਡੀਆਂ ਲੜਕੀਆਂ ਰੱਖ ਲਈਆਂ। ਅੱਛਾ ਉਹ ਜਿੱਥੇ ਜਿੱਥੇ ਕਾਫਲਾ ਸੀ ਉੱਥੇ ਉੱਥੇ ਹੀ ਕਾਫਲਾ ਰੁਕ ਗਿਆ। ਅੱਛਾ ਉਹਨਾਂ ਨੂੰ ਉਹ ਕਾਫਲਾ ਉੱਥੇ ਹੀ ਰੁਕ ਗਿਆ। ਸਾਰੇ ਥਾਂ ਸੀ ਸਾਡੀਆਂ ਲੜਕੀਆਂ ਛੱਡ ਦਿਓ। ਲੜਕੀਆਂ ਜੀ ਸਾਡੀਆਂ ਉਹਨਾਂ ਨੇ ਛੱਡੀਆਂ, ਕੋਈ ਮੇਰਾ ਖਿਆਲ ਹੈ ਦਿਨ ਦੇ ਛਿਪਣ ਤੋਂ ਘੰਟਾ ਅੱਧਾ ਰਹਿ ਗਿਆ ਹੁਣ, ਤੇ ਲੜਕੀਆਂ ਸਾਰੀਆਂ ਛੱਡਤੀਆਂ ਉਹਨਾਂ ਨੇ। ਲੜਕੀਆਂ ਆ ਗਈਆਂ, ਕਾਫਲੇ 'ਚ ਆ ਗਈਆਂ, ਪਹੁੰਚ ਗਈਆਂ। ਤੇ ਕਾਫਲੇ ਜਦੋਂ ਲੜਕੀਆਂ ਆ ਗਈਆਂ ਨਾ, ਉਹਨਾਂ ਕਿਹਾ ਟੁਰੋ, ਉਹਨਾਂ ਕਿਹਾ ਨਹੀਂ। ਉੱਥੇ ਜੀ ਫਿਰ ਸਾਡਾ ਮੁਕਾਬਲਾ ਹੋ ਗਿਆ, ਫੌਜ ਨਾਲ ਮੁਕਾਬਲਾ ਹੋ ਗਿਆ ਸਾਡਾ। ਮੁਕਾਬਲਾ ਹੋ ਗਿਆ? ਮੁਕਾਬਲਾ ਹੋ ਗਿਆ। ਜਿੰਨੇ ਫਿਰ ਸਾਡੇ ਉੱਥੇ ਮਰੇ ਨੇ, ਜਿੰਨੇ ਸਾਡੇ ਸ਼ਹੀਦ ਹੋਏ ਨੇ, ਸਾਨੂੰ ਕੋਈ ਪਤਾ ਨਹੀਂ। ਉੱਥੇ ਮੇਰੀ ਦਾਦੀ ਸ਼ਹੀਦ ਹੋ ਗਈ, ਮੇਰੀ ਮਾਂ ਸ਼ਹੀਦ ਹੋ ਗਈ, ਮੇਰੀ ਭੈਣ ਸ਼ਹੀਦ ਹੋ ਗਈ, ਮੇਰੇ ਚਾਚੇ ਦੀ ਧੀ ਸ਼ਹੀਦ ਹੋ ਗਈ। ਇਹ ਮੇਰੇ ਆਪਣੇ, ਤੇ ਚਾਚਾ ਮੇਰਾ ਵੱਡਾ ਟੁੱਕਿਆ ਇੱਥੇ ਪਹੁੰਚ ਗਿਆ ਸੀ। ਬਹੁਤ ਸਾਡਾ ਨੁਕਸਾਨ ਬੇਬਹਾ ਹੋਇਆ। ਤੁਹਾਡੀ ਅੱਖਾਂ ਦੇ ਸਾਹਮਣੇ ਤੁਹਾਡੀ ਵਾਲਦਾ ਫੌਤ ਹੋਇਆ? ਨਾ ਜੀ, ਅੱਖਾਂ ਕਿੱਥੇ ਖਰੇ, ਮੈਂ ਕਿੱਥੇ ਸੀ, ਮਾਲ ਦਾ ਕਿੱਥੇ ਸੀ, ਦਾਦੀ ਕਿੱਥੇ ਸੀ। ਸਾਡੇ ਪਰ ਤਾਂ ਗੋਲੀ ਆਉਂਦੀ ਸੀ ਜਿਵੇਂ ਬਾਰਿਸ਼ ਪੈਂਦੀ ਹੁੰਦੀ ਹੈ, ਇਸ ਤਰ੍ਹਾਂ 4 ਚੁਫੇਰੇ ਸਾਡੇ ਪਰ ਫੌਜ ਦੀ ਗੋਲੀ ਆ ਰਹੀ ਸੀ। ਗੋਲੀ ਬਰਸਾਤੀ ਹੈ ਜੀ, ਪੂਰੇ ਕਾਫਲੇ ਦੇ ਉੱਤੇ ਗੋਲੀ ਚਲਾਤੀ? ਪੂਰੇ 4 ਚੁਫੇਰੇ ਸਾਡੇ 4 ਚੁਫੇਰੇ ਤਾਂ ਫੌਜ ਲੱਗੀ ਹੋਈ ਸੀ। 4 ਚੁਫੇਰਿਓਂ ਸਾਡੇ ਪਰ ਤਾਂ ਖਰੇ ਕਿੰਨੀ ਗੋਲੀ ਚੱਲੀ ਸੀ, ਤੇ ਕਿੰਨੇ ਸਾਡੇ ਸ਼ਹੀਦ। ਫਿਰ ਜਿਵੇਂ ਜਿੱਧਰ ਨੂੰ ਕਿਸੇ ਦਾ ਮੂੰਹ ਹੋਇਆ, 4 ਦਾ ਚੰਨ ਥਾ, ਛਿਪਦਾ ਗਿਆ। ਜਿੱਧਰ ਨੂੰ ਕਿਸੇ ਦਾ ਮੂੰਹ ਹੋਇਆ, ਜਿੱਧਰ ਨੂੰ ਜੀ ਕਿਸੇ ਕਰਿਆ, ਕਿਸੇ ਸਾਰੇ ਖਿਲਰ ਗਏ। ਫੌਜ ਟੁਰ ਗਈ,
ਕੋਈ 10 ਟੁਰ ਗਏ ਕਿਸੇ ਪਾਸੇ ਨੂੰ, ਕਿਸੇ ਨੂੰ 20 ਟੁਰ ਗਏ, ਕਿਸੇ ਪਾਸੇ ਨੂੰ 5 ਟੁਰ ਗਏ, ਕਿਸੇ ਪਾਸੇ ਨੂੰ ਮਾਈਆਂ ਜਿਹੜੀਆਂ ਸੀਆਂ ਇਕੱਠੀਆਂ ਹੋਈਆਂ, ਬੰਦੇ ਇਕੱਠੇ ਹੋਏ ਇੱਕ ਪਾਸੇ ਨੂੰ ਟੁਰ ਗਏ ਅਗਾਂਹ ਨੂੰ, ਉਹ ਜਿੱਧਰ ਨੂੰ ਜਾਂਦੇ ਸੀ ਹਾਂਜੀ ਉੱਥੇ ਜਾ ਕੇ ਸਾਡਾ ਕਾਫਲਾ ਸਾਰਾ ਮਾਰਿਆ ਗਿਆ ਤੇ ਖੂਹਾਂ ਛਾਲਾਂ ਮਾਰ ਗਈਆਂ, ਨਹਿਰਾਂ 'ਚ ਡਿੱਗ ਗਈਆਂ ਤੇ ਜਿਹੜੇ ਦੀ ਕਿਸੇ ਦੀ ਵਧੀ ਘਟੀ ਸੀ ਉਹ ਪਹੁੰਚ ਗਿਆ। ਉੱਥੋਂ ਸਾਨੂੰ ਇੱਕ ਦੂਜੇ ਦਾ ਕੋਈ ਪਤਾ ਨਹੀਂ। ਫਿਰ ਆ ਕੇ ਉਸੇ ਪਿੰਡ, ਸਾਡੇ ਪਿੰਡ ਦੇ ਕੋਲ ਮੇਰਾ ਮਾਸੜ ਗੁਲਾਮਯੁਦੀਨ ਇੱਕ, ਉਹਨੂੰ ਮੈਂ ਲੱਭ ਗਿਆ ਇੱਕ ਸਣ ਦੀ ਵੱਟ ਦੇ ਬੈਠਾ, ਤੇ ਜਦੋਂ ਬੈਠਾ ਉਹਨੇ ਅੰਨ ਕਰਕੇ ਮੈਂ ਬਾਹੋਂ ਫੜ ਕੇ ਨਾਲ ਟੋਰ ਲਿਆ। ਰਾਤ ਹੋ ਗਈ ਸੀ, ਹਨੇਰਾ ਹੋ ਗਿਆ, ਚੰਨ ਡੁੱਬ ਗਿਆ ਸੀ। ਉਹਨੇ ਜਿੱਥੇ ਪਟਵਾਰ ਕਰਦਾ ਪਟਵਾਰੀ ਸੀ ਤੇ ਬਾਕੀ ਮੇਰਾ ਮਾਮਾ ਸਕਾ, ਉਹ ਵੀ ਮਾਸੜ ਸਕਾ ਸੀ ਤੇ ਮਾਸੜ ਸਕਾ ਸੀ, ਮਾਮਾ ਸਕਾ ਸੀ, ਉਹ ਵੀ ਪਟਵਾਰੀ ਸੀ। ਤੁਹਾਡੇ ਨਾਨਕੇ ਕਿਹੜੇ ਪਿੰਡ ਸੀ? ਤਲਵੰਡੀ 'ਚ ਤਲਵੰਡੀ। ਸਾਡੇ ਨਾਨਕੇ ਸੁਣੋ। ਤੇ ਉਹਨਾਂ ਨੇ ਲਿਆ ਕੇ ਸਾਨੂੰ ਰਾਤੋਂ ਰਾਤ ਉੱਥੇ ਸਿੱਖਾਂ ਕੋਲ ਛੱਡਤਾ। ਪੂਰਾ ਹੀ ਸਾ ਹੋਸ਼ ਸੀ ਮੈਨੂੰ, ਉਹਨਾਂ ਕੋਲ ਛੱਡਤਾ। ਉਹ ਕਿਉਂਕਿ ਕਾਫਲਾ ਸਾਡਾ ਬਹੁਤ ਥਾ ਖਿਲ ਰਿਹਾ ਹੋਇਆ ਸੀ। ਉਹ ਮਾਸਟਰ ਨੇ ਲੈ ਕੇ ਨਾ ਸਿੱਖ ਨਾਲ ਜਿਹੜੇ ਜਿਹੜੇ ਬੰਦੇ ਉਹਨੂੰ ਲੱਭਦੇ ਗਏ ਨਾ, ਜਿਹੜੇ ਜਿਹੜੇ ਸਿੱਖਾਂ ਨਾਲ ਲਾ ਕੇ ਕੋਟਲੇ ਨੂੰ ਕੱਢਣੇ ਸ਼ੁਰੂ ਕਰਤੇ। ਸਿੱਖਾਂ ਨੇ ਵੀ ਮਦਦ ਕੀਤੀ ਫਿਰ ਵਿੱਚ? ਸਿੱਖਾਂ ਨੇ, ਉਹਨਾਂ ਦੀ ਸਿੱਖਾਂ ਨੇ ਬੜੀ ਇਮਦਾਦ ਕਰੀ। 11 ਦਿਨ ਮੈਂ ਸਿੱਖਾਂ ਕੋਲ ਰਿਹਾ। ਕਿੰਨੇ ਦਿਨ? 11 ਦਿਨ। 11 ਦਿਨ ਮੈਂ ਸਿੱਖਾਂ ਕੋਲ ਰਿਹਾ। ਉਹ ਥੋੜ੍ਹਾ ਹੀ ਫਾਸਲਾ ਸਾਡੇ ਪਿੰਡ ਦਾ ਉਹ ਸਿੱਖਾਂ ਦਾ। 11 ਦੇ ਬਾਅਦ ਫਿਰ ਮੇਰਾ ਮਾਸੜ ਆਇਆ। ਕਿਹੜਾ ਪਿੰਡ ਸੀ ਜਿੱਥੇ ਤੁਸੀਂ ਰਹੇ? ਲੌਂਗੋਵਾਲ। ਅੱਛਾ, ਉੱਥੇ ਹੀ ਹਾਂਜੀ, ਬਹੁਤ ਵੱਡਾ ਪਿੰਡ ਸੀ। ਉਹਨਾਂ ਸਿੱਖਾਂ ਕੋਲ ਉਹੀ ਮੈਨੂੰ ਲੁਕਾਉਂਦੇ ਸੀ, ਉਹੀ ਰੋਟੀ ਟੁੱਕ ਸਭ ਕੁਝ ਮੈਨੂੰ ਦਿੰਦੇ ਸੀ। ਉਹ ਮੇਰਾ ਮਾਸੜ ਛੱਡਦਾ ਸੀ ਉੱਥੇ। ਮੇਰਾ ਮਾਮਾ ਜੀ ਵੀ ਸਕੇ ਉੱਥੇ ਹੀ ਸੀ, ਪਟਵਾਰੀ ਮਾਸੜ ਵੀ ਸੀ। ਉਹਨਾਂ ਸਿੱਖਾਂ ਕੋਲ ਮੈਨੂੰ ਛੱਡ ਗਏ ਸੀ। ਤੇ ਉਹ ਨਾਲ ਦੇ ਜਿੱਥੋਂ ਮੁਸਲਮਾਨ ਲੱਭਦੇ ਸੀ ਨਾ, ਨਾਲ ਸਿੱਖ ਹੁੰਦੇ ਸੀ, ਉਹ ਕੋਟਲੇ ਨੂੰ ਲਗਾਈ ਜਾਂਦੇ ਸੀ। 11 ਦਿਨ ਉਹ ਲੱਭ ਲੱਭ ਕੇ ਖਿਲਰੇ ਫੁੱਲਰੇ ਮੁਸਲਮਾਨ, ਤੇ ਉਹ ਕੋਟਲੇ ਨੂੰ ਤੋੜੇ। 11ਵੇਂ ਦਿਨ ਕੋਈ 2 ਦਾ ਟਾਈਮ ਹੋਣਾ, 2 ਘੋੜੀਆਂ ਲੈ ਕੇ ਮੇਰਾ ਮਾਸੜ, 2 ਸਿੱਖ, 2 ਘੋੜੀਆਂ, ਤੇ ਉਹ ਆ ਗਏ ਉੱਥੇ ਉਸੇ ਡੇਰੇ ਪਰ ਜਿਹਦੇ ਪਰ ਮੈਨੂੰ ਛੱਡ ਗਏ ਸੀ। ਉਹਨਾਂ ਨੇ ਦੇਖਿਆ ਉਹ ਸਿੱਖ ਗਏ ਉਸੇ ਹਲ ਬਾਹਣ, ਤੇ 2 ਜੋਤਰੇ ਲੈ ਉਹ ਹਲ ਬਾਹਣ ਗਏ ਸੀ। ਉਹਨੇ ਇੱਕ ਦੂਜੇ ਨੂੰ ਪੁੱਛਿਆ, ਮਾਸਟਰ ਨੇ ਪੁੱਛਿਆ, ਉਹ ਕਿਸੇ ਅਖੇ ਉਹ ਹਲ ਬਾਹਣ ਗਏ ਹੋਏ ਨੇ। ਉਹਨਾਂ ਮੈਨੂੰ ਬਿਠਾਇਆ ਘੋੜੀ ਪਰ, ਇੱਕ ਪਰ ਮੇਰੇ ਮਾਸੜ ਤੇ ਉਹ ਸਿੱਖ ਬੈਠ ਗਏ, ਇੱਕ ਪਰ ਮੈਨੂੰ ਬਿਠਾ ਲਿਆ। ਅਗਲੇ ਪਾਸੇ ਇੱਕ ਪਿੰਡ ਕਾਕੜੇ ਦੇ ਕੋਲ ਪਿੰਡ ਸਾ, ਉੱਥੇ ਸਾਨੂੰ ਸ਼ਾਮ ਹੋ ਗਈ। ਨਾਨਕਿਆਂ ਦੇ ਪਿੰਡ 'ਚ ਕਹਿਣ ਲੱਗੇ ਵੜਨ ਨਹੀਂ ਦੇਣਾ, ਉੱਥੇ ਪੁਲਿਸ ਬੈਠੀ ਹੈ, ਉਹਨਾਂ ਦਾ ਕੈਂਪ ਲੱਗਾ ਹੋਇਆ ਹੈ ਤਲਵੰਡੀ 'ਚ, ਉਹਨਾਂ ਰਾਤ ਨੂੰ ਵੜਨ ਨਹੀਂ ਦੇਣਾ ਸਾਨੂੰ। ਉਹ ਸਿੱਖਾਂ ਦੇ ਕੋਈ ਰਿਸ਼ਤੇਦਾਰੀ ਸੀ, ਸਿੱਖਾਂ ਦੇ ਘਰ ਸਾਨੂੰ ਰੱਖਤਾ। ਉਹਨਾਂ ਦੇ ਘਰ ਸਿੱਖਾਂ ਦੇ ਰੱਖਿਆ ਹੋਇਆ ਸਾਨੂੰ, ਜਿਨ੍ਹਾਂ ਦੇ ਅਸੀਂ ਘਰ ਰਹੇ ਸੀ। ਬਾਬਾ ਜੀ, ਉਹ ਸਿੱਖ ਦਾ ਨਾਂ ਚੇਤਾ ਕਿਸੇ ਦਾ ਜਿਹਦੇ ਘਰ ਰਹੇ ਸੀ ਤੁਸੀਂ? ਨਹੀਂ, ਉਹਨਾਂ ਸਿੱਖਾਂ ਦਾ ਨਾਂ ਮੇਰੇ ਯਾਦ ਹੈ। ਇੱਕ ਦਾ ਨਾਂ ਹਜੂਰਾ ਸੀ, ਹਾਂਜੀ, ਤੇ ਇੱਕ ਦਾ ਨਾਂ ਖਰੇ ਮੇਹਰ ਸਿੰਘ ਸੀ। ਅੱਛਾ। ਇਸ ਤਰ੍ਹਾਂ ਦੇ ਉਹ ਜਿਹੜੇ 2 ਸਿੱਖ ਸਾਨੂੰ ਲਈ ਆਉਂਦੇ ਨੇ, ਜਿਨ੍ਹਾਂ ਤੁਹਾਡੀ ਇਮਦਾਦ ਕੀਤੀ। ਸਾਡੀ ਇਮਦਾਦ ਸਾਨੂੰ ਲੈ ਕੇ ਆ ਰਹੇ ਨੇ। ਸਹੀ ਹੋ ਗਿਆ। ਤੇ ਉਹ ਅਸੀਂ ਉਸ ਪਿੰਡ ਰਹਿ ਗਏ ਸਿੱਖਾਂ ਦੇ 'ਚ, ਉਹਨਾਂ ਦੇ ਰਿਸ਼ਤੇਦਾਰਾਂ ਦੇ। ਉਹਦਾ ਮਾਈ ਦਾ ਘਰ ਵਾਲਾ ਨਾਲ ਦਾ ਕਾਕੜਾ ਪਿੰਡ ਸੀ ਇੱਕ ਮੁਸਲਮਾਨਾਂ ਦਾ, ਉੱਥੇ ਉਹ ਗਿਆ ਸੀ। ਉਸ ਕਾਕੜੇ ਨੂੰ ਮਾਰਨ ਇਕੱਠੇ ਹੋ ਕੇ ਜਾਂਦੇ ਸੀ। ਉਹ ਜਦੋਂ ਗਿਆ, ਉਹ ਕਿਸੇ ਕੰਧ ਪਰ ਚੜ੍ਹਿਆ, ਕਿਸੇ ਮੁਸਲਮਾਨ ਨੇ ਗੋਲੀ ਮਾਰੀ। ਉਹ ਮਾਈ ਗੱਲਾਂ ਕਰਦੀ ਹੈ ਸਿੱਖਾਂ ਦੀ, ਉਹ ਫਿਰ ਗਾਲਾਂ ਕੱਢਣ ਲੱਗ ਜਾਂਦੀ ਹੈ ਜੀ। ਫਿਰ ਕੋਈ ਅੱਧਾ ਕੁ ਘੰਟਾ ਉਹ ਸਾਨੂੰ ਗਾਲਾਂ ਕੱਢਦੀ ਹੈ ਮੁਸਲਮਾਨਾਂ ਨੂੰ। ਉਹਨਾਂ ਦੀ ਮਾਈ, ਉਹ ਜਿਹੜੀ ਦਾ ਬੰਦਾ ਮਰਿਆ ਸੀ ਉੱਥੇ, ਉਹ ਮੁਸਲਮਾਨਾਂ ਦੇ ਅੱਲਾ ਮਾਫੀ ਦੇ, ਅੱਲਾ ਮਾਫੀ ਦੇ। ਤੇ ਉਹ ਫਿਰ ਗਾਲਾਂ ਕੱਢਦੀ ਰਹਿੰਦੀ। ਇੱਕ ਜਿਹੜਾ ਸਿੱਖ ਸਾਡੇ ਨਾਲ ਸੀ, ਉਹ ਤਾਂ ਥਾ ਪੂਰਾ ਡੰਡਾ ਪੈਰਾਂ ਵਾਲਾ,
ਤੇ ਇੱਕ ਥਾ ਜਿਹੜਾ ਬੜਾ ਸ਼ਰੀਫ ਆਦਮੀ था, बड़ा ही शरीफ आदमी था, रज के ही शरीफ था। वो झुकदा जावे ना वो फिर ओहो वो लियारी मझ लैन गया था, कुछ सूई हुई मझ लैन, अजे मझां तक तो उपड़े ही नहीं, वो तो पहले ही वो फिर अद्धा घंटा माई नूं गालां कढ़दियां सानूं लग। ਅੱਛਾ ਉਹ ਮਾਈ ਨੂੰ ਟਾਲਦੇ ਸੀ ਮਾਈ ਵਿਆਹ ਉਹ ਮਾਈ ਫੇਰ ਡੇ ਫੇ ਸਾਨੂੰ ਗਾਲਾਂ ਕੱਢਣ। ਉਹ ਵਿਚਾਰਾ ਉਹ ਜਿਹੜਾ ਸ਼ਰੀਫ ਸਿੱਖ ਤਾਂ ਸਾਡੇ ਉਹ ਬਥੇਰਾ ਉਹਨੂੰ ਹਟਾਉਂਦਾ ਹਟਾਉਂਦਾ। ਸਾਨੂੰ ਜੀ ਸਰਗੀ ਦਾ ਟਾਈਮ ਹੋ ਗਿਆ, ਉਸੇ ਤਰ੍ਹਾਂ ਨਾ ਉਹ ਮਾਈ ਥੱਕੀ ਅਤੇ ਨਾ ਉਹ ਅਸੀਂ ਸੁੱਤੇ ਨਾ ਉਹ ਸਿੱਖ ਸੁੱਤੇ। ਵੀ ਜੇ ਪਤਾ ਲੱਗ ਗਿਆ ਇਹ ਸਾਡੇ ਨਾਲ ਦੇ ਦੋਹਾਂ ਨੂੰ ਮਾਰ ਦੂ, ਇਹ ਸਾਨੂੰ ਇਹ ਦੋਹਾਂ ਨੂੰ ਮਾਰ, ਜੇ ਪਤਾ ਲੱਗ ਗਿਆ ਵੀ ਮੁਸਲਮਾਨ ਨੇ। ਉਹਨੇ ਜੀ ਸਾਨੂੰ ਸਰਗੀ ਵਕਤ ਦੋਵਾਂ ਨੇ ਘੋੜੀਆਂ ਪੀੜੀਆਂ ਸਾਨੂੰ ਸੁੱਤਿਆਂ ਸੁੱਤਿਆਂ ਹੀ ਕੱਢ ਲਿਆ ਮਾਮਿਆਂ ਦੇ ਪਿੰਡ ਤਲਵੰਡੀ 'ਚ, ਅਤੇ ਸਾਨੂੰ ਅਜ਼ਾਨ ਹੁੰਦੀ ਨੂੰ ਉਸ ਪਿੰਡ ਦੇ ਹੱਦ 'ਚ ਆ ਗਏ ਅਸੀਂ। ਉੱਥੇ ਉਹ ਬੈਠ ਗਏ, ਉਹਨਾਂ ਕਿਹਾ ਉੱਥੇ ਪੁਲਿਸ ਦਾ ਪਹਿਰਾ ਲੱਗਾ ਹੋਇਆ ਪਿੰਡ ਨੂੰ, ਅਤੇ ਸ਼ਾਇਦ ਨਾ ਵੜਨ ਦੇਣ ਅਤੇ ਥੋੜ੍ਹਾ ਜਿਹਾ ਦਿਨ ਚੜ੍ਹ ਜਾਣ ਦਿਓ। ਫਿਰ ਉਹਨਾਂ ਨੇ ਮੈਨੂੰ ਭਜਾਇਆ ਵੀ ਜਾ ਹੁਣ ਤੂੰ ਜਾ ਕੇ ਦੱਸ ਆਪਣੇ ਬਾਬੇ ਨੂੰ ਦੱਸ। ਮੈਂ ਫਿਰ ਦੱਸਿਆ ਜੀ ਆਪਣੇ ਮਾਮਿਆਂ ਨੂੰ ਆ ਕੇ, ਉਹਨਾਂ ਨੇ ਮੈਨੂੰ ਚੱਕ ਲਿਆ। ਮੈਂ ਬੜੀ ਮੁਸ਼ਕਲ ਇਹ ਕਿਹਾ ਵੀ ਮਾਸੜ ਗੁਲਾਮ ਮੋਹੀਉਦੀਨ 2 ਸਿੱਖ ਉੱਥੇ ਤੁਹਾਡੇ ਈਦਗਾਹ 'ਚ ਬੈਠੇ ਨੇ। ਆ ਕੇ ਦੱਸਿਆ ਤੁਸੀਂ? ਸਾਰਾ ਪਿੰਡ ਹੀ ਸਾਡਾ ਭੱਜ ਗਿਆ। ਉਹਨਾਂ ਨੂੰ ਲੈਣ, ਉਹਨਾਂ ਨੂੰ ਫਿਰ ਪਿੰਡ ਲੈ ਗਏ। ਉਸ ਨਾਨਕਿਆਂ 'ਚ ਆ ਕੇ ਫਿਰ ਅਸੀਂ 10 ਦਿਨ ਰਹੇ ਜਾਂ 20 ਦਿਨ ਰਹੇ। ਫਿਰ ਬਾਅਦ 'ਚ ਸਾਨੂੰ ਤੋਰਿਆ था ਅਤੇ ਫਿਰ ਹੌਲੀ ਹੌਲੀ ਅਸੀਂ ਪਟਿਆਲੇ ਸ਼ਹਿਰ 'ਚ ਆ ਕੇ ਉੱਥੇ ਕੰਪ ਲੱਗ ਗਿਆ, ਸਾਡੇ ਗੱਡੇ ਦਾ ਉੱਧਰੋਂ ਰਲ ਗਿਆ ਦੂਸਰਾ। ਹੌਲੀ 10 ਦਿਨ 'ਚ ਸਾਨੂੰ ਆਹ ਬਾਰਡਰ ਕਸੂਰ ਵਾਲਾ ਬਾਰਡਰ ਟਪਾਤਾ। ਅੱਛਾ ਬਜ਼ੁਰਗੋ, ਦੱਸੋ ਜਦੋਂ ਪਿੰਡੋਂ ਨਿਕਲੇ ਸੀ ਕਿੰਨੇ ਜੀ ਸੀ ਤੁਹਾਡੇ ਘਰ ਦੇ ਆਪਣੇ? ਜਦੋਂ ਅਸੀਂ ਪਿੰਡੋਂ ਨਿਕਲੇ ਹਾਂ, ਹਾਂਜੀ, ਕਿੰਨੇ ਭੈਣ ਭਰਾ ਸੀ ਤੁਸੀਂ? 2 ਮੇਰਾ ਭੈਣਾਂ ਸੀ ਅਤੇ 2 ਮੇਰੇ ਚਾਚੇ ਥੇ, ਇੱਕ ਮੇਰਾ ਪਿਓ ਸੀ ਅਤੇ ਮੇਰਾ ਦਾਦਾ ਸੀ। ਸਹੀ। ਅਤੇ ਮੇਰੀ ਦਾਦੀ ਵੀ ਸੀ, ਮੇਰੀ ਚਾਚੀ ਵੀ ਸੀ, ਅਤੇ ਮੇਰੀ ਮਾਂ ਵੀ ਸੀ, ਅਤੇ ਮੇਰੀਆਂ ਭੈਣਾਂ ਵੀ ਸੀਆਂ, 2 ਭੈਣਾਂ ਸੀ। ਅਤੇ ਬਾਕੀ ਅਸੀਂ ਟੱਬਰ था ਸਾਰਾ ਹੀ, ਜਿੰਨੇ ਵੀ ਟੱਬਰ ਸਾਰਾ ਹੀ ਸੀ। ਬਾਕੀ ਇਹ ਮੇਰੇ ਸਕੇ ਨਿਗਦੇ ਸੀ। ਸਹੀ। ਤੇ ਜਦੋਂ ਤੁਸੀਂ ਪਾਕਿਸਤਾਨ ਪਹੁੰਚੇ ਕਸੂਰ, ਉਦੋਂ ਕਿਹੜੇ ਕਿਹੜੇ ਲੋਕ ਬਚੇ ਤੁਹਾਡੇ ਵਿੱਚ, ਤੁਹਾਡੇ ਜਿਹੜੇ ਤੁਸੀਂ ਨਾਂ ਗਿਣਾਏ ਨੇ ਆਪਣੇ ਖਾਨਦਾਨ? ਅਸੀਂ ਇਹ ਤਾਂ ਪਤਾ ਨਹੀਂ ਖਿੱਲਰ ਗਿਆ ਸੀ ਕਿੰਨੇ ਬਚੇ। ਅਸੀਂ 2 ਭਾਈ ਬਚੇ ਸੀ, ਇੱਕ ਛੋਟੀ ਜਿਹੀ ਭੈਣ ਸੀ, ਉਹ ਵੀ ਉੱਥੇ ਹੀ ਪਹੁੰਚ ਗਈ ਸਾਡੇ ਕੋਲ, ਅਤੇ ਮੇਰਾ ਬਾਪ ਬਚਿਆ ਸੀ। ਸਹੀ। ਜਿਹੜਾ ਮੇਰਾ ਚਾਚਾ ਸੀ ਉਹਦਾ ਕੋਈ ਵਜੂਦ ਨਹੀਂ ਸੀ, ਇੱਥੇ ਵੀ ਸਾਰਾ ਵੱਡਾ ਟੁੱਕਿਆ ਹੋਇਆ ਸੀ। ਅਤੇ ਮੇਰਾ ਪਿਓ ਵੀ ਪਹੁੰਚ ਗਿਆ ਸੀ, ਅਤੇ ਮੇਰਾ ਭਰਾ ਵੀ ਪਹੁੰਚ ਗਿਆ ਸੀ। ਉਹ ਛੋਟੀ ਜਿਹੀ ਭੈਣ ਸੀ, ਉਹ ਵੀ ਪਹੁੰਚ ਗਈ ਸੀ। ਨਾ ਮੇਰੀ ਦਾਦੀ ਆਈ, ਨਾ ਮੇਰੀ ਚਾਚੀ ਆਈ, ਅਤੇ ਨਾ ਕੋਈ ਲੱਗਦਿਆਂ 'ਚੋਂ ਆਇਆ ਸੀ। ਨਾ ਚਾਚੀ ਦੀ ਧੀ ਆਈ, ਨਾ ਚਾਚਾ ਆਇਆ ਸੀ। ਅਤੇ ਬਾਕੀ ਜਿਵੇਂ ਕੋਈ ਕਿਧਰੇ ਨੂੰ ਜਿੱਧਰ ਨੂੰ ਕਿਸੇ ਨੂੰ ਉਂਝ ਅਸੀਂ 4 ਕੁ ਜੀ ਇਕੱਠੇ ਹੋ ਗਏ ਸੀ ਪਾਕਿਸਤਾਨ 'ਚ। ਅੱਛਾ, 4 ਕੁ ਜੀ ਇਕੱਠੇ? ਜੀ ਹਾਂ, 2 ਭਾਈ ਅਸੀਂ ਇਕੱਠੇ ਹੋ ਗਏ ਸੀ। ਵਾਲਦ ਸਾਹਿਬ ਤੁਹਾਡੇ? ਜਾਂ ਵਾਲਦ ਸਾਹਿਬ ਹੋ ਗਏ ਸੀ। ਇਹ ਇੰਨੇ ਕੁ ਅਸੀਂ 4 ਕੁ ਜੀ ਖੜੇ। ਐਡਾ ਵੱਡਾ ਟੱਬਰ ਦੇ ਵਿੱਚੋਂ 4 ਬਚੇ? ਬੜਾ ਵੱਡਾ ਟੱਬਰ ਸੀ, ਬੜਾ ਵੱਡਾ ਟੱਬਰ।
ਇੱਥੇ ਆ ਕੇ ਤੁਸੀਂ ਕਸੂਰ ਬੈਠੇ? ਇੱਥੇ ਆ ਕੇ ਜੀ ਅਸੀਂ ਕਸੂਰੋਂ ਵੀ ਲਗਾਤੇ ਸੀ। ਅੱਗੇ ਕੋਈ ਕੈਂਪ ਲੱਗਿਆ ਹੋਇਆ ਸੀ ਲਾਹੌਰ ਦਾ ਕੋਈ ਕੈਂਪ ਲੱਗਿਆ ਬਹੁਤ ਵੱਡਾ ਸਾਰਾ। ਉੱਥੇ ਸਾਨੂੰ ਉਸ ਕੈਂਪ 'ਚ ਸਾਨੂੰ ਛੱਡਤਾ ਸੀ ਲਿਆ ਕੇ। ਉੱਥੇ ਫਿਰ ਅਸੀਂ ਰਹੇ ਹਾਂ, ਉਹ ਕੈਂਪ 'ਚ ਰਹੇ ਹਾਂ ਜੀ। ਕੈਂਪ 'ਚ ਖਾਣਾ ਖਾਣਾ ਮਿਲਦਾ ਸੀ ਤੁਹਾਨੂੰ? ਹਾਂ ਜੀ, ਕੈਂਪ 'ਚ ਸਾਨੂੰ ਨਾ ਰਾਸ਼ਨ ਮਿਲਣ ਲੱਗ ਗਿਆ ਸੀ, ਚੌਲ, ਆਟਾ ਤੇ ਉਂਝ ਵੀ ਕੋਈ ਬਾਲਣ ਸ਼ਾਲਣ ਵੀ। ਉੱਥੇ ਕੈਂਪ ਬਹੁਤ ਵੱਡਾ ਕੈਂਪ ਸੀ ਉਹ। ਉੱਥੇ ਸਾਨੂੰ ਰਾਸ਼ਨ ਮਿਲਣ ਲੱਗ ਗਿਆ ਸੀ। ਅਸੀਂ ਫਿਰ ਕਈ ਦਿਨ ਉੱਥੇ ਨਾ ਕੈਂਪ 'ਚ ਰਹੇ। ਫਿਰ ਜਿਵੇਂ ਜਿਵੇਂ ਤੋੜਦੇ ਰਹੇ ਉਵੇਂ ਉਵੇਂ ਫਿਰ ਉਹ ਪਿੰਡਾਂ ਨੂੰ ਖਿਲਾਰਦੇ ਰਹੇ। ਤੁਸੀਂ ਫਿਰ ਉੱਥੋਂ ਸਿੱਧੇ ਇਸ ਪਿੰਡ ਆਏ? ਨਹੀਂ, ਕਿੱਥੇ ਕਿੱਥੇ ਬੈਠੇ ਵੀ ਦੱਸੋ। ਅਸੀਂ ਚਲੇ ਗਏ ਲਾਹੌਰ ਦੇ ਜ਼ਿਲ੍ਹੇ 'ਚ। ਹਾਂਜੀ। ਉੱਥੋਂ ਫਿਰ ਲਾਹੌਰ ਦੇ ਜ਼ਿਲ੍ਹੇ 'ਚੋਂ ਫਿਰ ਅਸੀਂ, ਮੇਰੇ ਮਾਮਾ ਜੀ ਨੂੰ ਪਤਾ ਲੱਗਿਆ, ਉਹਨੂੰ ਪਤਾ ਲੱਗਿਆ ਵੀ ਉਹਨਾਂ ਦੀ ਤਾਂ ਬਾਪ ਨਹੀਂ, ਉਹਨਾਂ ਦਾ ਫਲੋ ਨਹੀਂ, ਉਹ ਤਾਂ ਦੋਏ ਭਾਈ ਨੇ, ਇਹ ਬਾਪ ਹੈ ਉਹਨਾਂ ਦਾ ਅਤੇ ਇੱਕ ਭੈਣ ਹੈ। ਉਹ ਸਾਨੂੰ ਚੱਕ ਕੇ ਨਾ ਜੋ ਉੱਥੋਂ ਲਾਹੌਰ ਦੇ ਜ਼ਿਲ੍ਹੇ 'ਚੋਂ ਇੱਥੇ ਬੁੱਢੇ ਗੁਰਾਏ ਲੈ ਆਏ ਸੀ। ਇੱਥੇ ਆ ਕੇ ਅਸੀਂ ਆਬਾਦ ਹੋ। ਜਦੋਂ ਤੁਸੀਂ ਇੱਥੇ ਆਏ ਹੋ, ਇੱਥੇ ਇਸ ਪਿੰਡ ਦੇ ਵਿੱਚ ਮੁਸਲਮਾਨ ਵਸਦੇ ਸੀ ਉਸ ਵੇਲੇ ਕਿ ਆ ਚੁੱਕੇ ਸੀ ਮਹਾਜਰ ਉਧਰੋਂ? ਮਹਾਜਰ ਆ ਗਏ ਸੀ, ਸਿੱਖ ਕੋਈ ਨਹੀਂ ਸੀ। ਸਿੱਖ ਕੋਈ ਨਹੀਂ ਸੀ ਨਾ, ਹਿੰਦੂ ਸਿੱਖ ਕੋਈ ਨਹੀਂ ਸੀ ਇੱਥੇ ਜਦੋਂ ਅਸੀਂ ਆਏ ਹਾਂ। ਤੇ ਇੱਥੋਂ ਦੇ ਜਿਹੜੇ ਬਸ਼ਿੰਦੇ ਸਨ, ਹਾਂਜੀ, ਉਹਨਾਂ ਨੇ ਤੁਹਾਡੇ ਨਾਲ ਕੀ ਸਲੂਕ ਕੀਤਾ ਜਦੋਂ ਤੁਸੀਂ ਇੱਥੇ ਇਸ ਪਿੰਡ ਦੇ ਵਿੱਚ ਆਏ? ਸਲੂਕ ਤਾਂ ਉਹ ਕਰਦੇ ਸੀ ਸਾਡੇ ਨਾਲ ਜਿਹਾ ਜਿਹਾ ਕਰਦੇ ਸੀ। ਉਹ ਅੱਲਾ ਦਾ ਸ਼ੁਕਰ ਹੈ, ਉਹ ਸਾਨੂੰ ਰੋਟੀ ਟੁੱਕ ਕੋਈ ਮਿਲ ਜਾਂਦਾ ਸੀ, ਕੋਈ ਕੱਪੜਾ ਚੀਥੜਾ ਮਿਲ ਜਾਂਦਾ ਸੀ। ਉਹਨਾਂ ਨੇ ਇਕੱਠੇ ਕਰ ਕੇ ਇੱਕ ਮਕਾਨ 'ਚ ਰੱਖੇ ਹੋਏ ਸੀ। ਉਹ ਸਾਨੂੰ ਜਿਵੇਂ ਜਿਵੇਂ ਉਹਨਾਂ ਦੀ ਮਰਜ਼ੀ ਕਰਦੀ ਸੀ ਉਹ ਸਾਨੂੰ ਦੇ ਦਿੰਦੇ ਸੀ, ਅਸੀਂ ਲੈ ਆਉਂਦੇ ਸੀ। ਅਤੇ ਬਾਕੀ ਫਿਰ ਅਸੀਂ ਆਪਣਾ ਵੀ ਕੋਈ ਥੋੜ੍ਹਾ ਬਹੁਤਾ ਕਰਨ ਕੁੱਤਰਨ ਲੱਗ ਗਏ ਸੀ। ਕੋਈ ਮਜ਼ਦੂਰੀ ਕਰਨ ਲਈ, ਕੋਈ ਰੋਟੀ ਆਪਣੀ ਕਮਾਉਣ ਲੱਗ ਗਏ ਸੀ। ਅਸੀਂ ਫਿਰ ਨਾ ਖਾਣ ਪੀਣ ਲੱਗ ਗਏ ਸੀ। ਅਤੇ ਜ਼ਮੀਨਾਂ ਕਿੰਨੀ ਦੇਰ ਬਾਅਦ ਪਈਆਂ ਤੁਹਾਨੂੰ? ਜ਼ਮੀਨਾਂ ਸਾਨੂੰ ਪਈਆਂ ਜੀ, ਮੇਰਾ ਖਿਆਲ ਹੈ ਦੂਸਰੇ ਸਾਲ ਸਾਨੂੰ ਜ਼ਮੀਨਾਂ ਪਈਆਂ। ਆਪਣੀ ਜ਼ਮੀਨ ਉੱਧਰ ਵਾਲੀ ਜਿਹੜੀ ਸੀ ਇੱਧਰ ਪੈ ਗਈ ਸੀ? ਨਹੀਂ, ਉਹ ਤਾਂ ਬਾਅਦ 'ਚ ਆਈ ਹੈ ਜੀ, ਉਹ ਬਾਅਦ 'ਚ ਆਈ ਹੈ। ਹਾਂਜੀ, ਨਹੀਂ ਉਹ ਤਾਂ ਚਿਰਕੀ ਆਈ ਹੈ। ਸਾਨੂੰ ਉਂਝ 5-5 ਕਿੱਲੇ ਦੇਤੇ ਸੀ। ਉਹ ਤਾਂ ਗੌਰਮੈਂਟ ਨੇ ਦਿੱਤੇ? ਉਂਝ ਗੌਰਮੈਂਟ ਨੇ 5-5 ਕਿੱਲੇ ਦੇਤੇ ਸੀ ਸਾਨੂੰ, ਅਤੇ ਕੁਣਬੇ ਦੇ ਮੁਤਾਬਕ। ਅਤੇ ਉਹ ਫਿਰ ਅਸੀਂ ਆਪਣੇ ਕਰਨ ਕਤਰਨ ਲੱਗ ਗਏ, ਖਾਣ ਪੀਣ ਲੱਗ ਗਏ। 2 ਸਾਲ ਕਰ ਕਰਕੇ ਉਹ ਆਪਣਾ ਕਮਾ ਕੇ ਅਤੇ ਫਿਰ ਅਸੀਂ ਚੁੱਕਰ ਖਾਂਦੇ ਰਹੇ। ਬਾਕੀ ਜਿਹੜਾ ਰਿਹਾ ਹੋਇਆ ਮਾਲ ਸੀ ਉਹ ਸਾਨੂੰ ਉਂਝ ਦੇ ਦਿੰਦੇ ਸੀ ਇੱਥੇ ਦੇ ਰਹਿਣ ਵਾਲੇ ਲੋਕ। ਆ ਪੁੱਛਦਾ ਵੀ, ਦੱਸਦਾ ਵੀ ਹੋਣਾ ਤੁਹਾਨੂੰ ਸਭ। ਸਹੀ ਹੋ ਗਿਆ। ਹੁਣ ਕਦੀ ਪਿੰਡ ਚੇਤੇ ਆਇਆ ਆਪਣਾ? ਕਦੇ ਨਾ, ਅਤੇ ਖਾਬ 'ਚ ਆ ਜਾਂਦਾ। ਅੱਛਾ। ਕਦੇ ਕਦੇ ਨਾ ਖਾਬ 'ਚ ਆ ਜਾਂਦਾ ਵੀ ਆਹ ਸਾਡਾ ਘਰ ਥਾ, ਆਹ ਸਾਡਾ ਦਰਵਾਜ਼ਾ ਥਾ, ਆਹ ਸਾਡੀ ਗਲੀ ਸੀ। ਉਹ ਜਦ ਨੂੰ ਅੱਖ ਖੁੱਲ੍ਹ ਜਾਂਦੀ ਫਿਰ ਬਸ ਰੋ ਜਾਂਦੀ। ਦਿਲ ਕਰਦਾ ਜਾਣ ਨੂੰ ਕਦੀ? ਦਿਲ 'ਤੇ ਬੜਾ ਕਰਦਾ ਹੈ, ਪਰ ਜਾ ਕੇ ਰੋਵਾਂਗੇ, ਕੀ ਕਰਾਂਗੇ, ਰਹਿ ਕੀ ਗਿਆ ਸਰ, ਸਾਰਾ ਕੁਝ ਉੱਜੜ ਗਿਆ, ਸਭ ਕੁਝ ਛੱਡ ਗਿਆ। ਸਾਨੂੰ ਸਿੱਖਾਂ ਨੇ ਬਹੁਤ ਘੱਟ ਮਾਰਿਆ। ਸਿੱਖਾਂ ਨੇ ਬਹੁਤ ਘੱਟ ਸਾਨੂੰ ਚੂੜੇ ਚਵਟੇ, ਮੁਸੱਲੀ ਰਹੀਆਂ ਖੁਈਆਂ ਕੌਮਾਂ ਨੇ, ਇਹਨਾਂ ਕੌਮਾਂ ਨੇ ਮਾਰਿਆ, ਜਾਂ ਸਾਨੂੰ ਮਾਰਿਆ ਹੀ ਫੌਜ ਨੇ, ਸਾਨੂੰ ਮਾਰਿਆ ਹੀ ਫੌਜ ਨੇ। ਉਹਨਾਂ ਨੂੰ ਨਹੀਂ ਅਸੀਂ ਮਾਰਦੇ ਸੀ, ਉਹਨਾਂ ਨੂੰ ਤਾਂ ਅਸੀਂ ਉਜਾੜ ਕੇ ਲੈ ਜਾਂਦੇ। ਸਾਨੂੰ ਤਾਂ ਫੌਜ ਨੇ ਮਾਰਿਆ। ਸਿੱਖਾਂ ਨੇ ਤੁਹਾਡੀ ਹੈਲਪ ਵੀ ਕੀਤੀ? ਬੜੀ ਕੀਤੀ। ਮੈਂ 11 ਦਿਨ ਸਿੱਖਾਂ ਕੋਲ ਰਿਹਾ ਸਾਂ। ਬੜੀ ਗੱਲ। ਜਦੋਂ ਮੇਰਾ ਮਾਸੜ ਆਇਆ 11 ਦਿਨ ਮੇਰੇ ਵਰਗੇ ਉਹ ਮੁੰਡੇ ਸੀ ਜਿਹੜੇ ਮੇਰੇ ਨਾਲ ਹੀ ਰਹਿੰਦੇ ਸੀ, ਨਾਲ ਹੀ ਲੈ ਜਾਂਦੇ ਸੀ। ਅਤੇ ਉਹ ਬੀਬੀਆਂ ਰੋਟੀ ਲਿਆਉਂਦੀਆਂ ਸੀਆਂ, ਉਹਨਾਂ ਦੇ ਨਾਲ ਬਿਠਾ ਕੇ ਮੈਨੂੰ ਰੋਟੀ ਖਵਾਉਂਦੀਆਂ ਸੀ। 11 ਦਿਨ ਉਹ ਤਾਂ ਮਾਸੜ ਆ ਗਿਆ ਸੀ, ਉਹ ਬਿਠਾ ਕੇ ਮੈਨੂੰ। ਬੜੀ ਗੱਲ ਹੈ ਜੀ। 11 ਦਿਨ ਭਗਤ ਕੀਤੀ ਤੁਹਾਡੀ ਉਹ ਦਿਨਾਂ 'ਚ ਜਦੋਂ ਕੋਈ ਵੀ ਕਿਸੇ ਦਾ 11 ਦਿਨ ਸਿੱਖਾਂ ਨੇ ਉਹਨਾਂ ਨੇ ਰੱਖਿਆ ਜੀ ਮੈਨੂੰ। ਮੇਰਾ ਮਾਮਾ ਸਕਾ ਜਿਹੜਾ ਉਹ ਵੀ ਪਟਵਾਰੀ ਸੀ ਉੱਥੇ, ਅਤੇ ਮਾਸੜ ਸੀ ਸਕਾ ਉਹ ਵੀ ਉੱਥੇ ਸੀ, ਉਹਨਾਂ ਕੋਲ ਮੈਨੂੰ ਛੱਡਿਆ ਸੀ। ਠੀਕ ਹੈ। ਉਹਨਾਂ ਸਿੱਖਾਂ ਨੇ ਮੈਨੂੰ ਗੱਲਾਂ ਸੁਣਾਈਆਂ ਨੇ, ਅਸੀਂ 3 ਵਾਰੀ ਮਾਰਨ ਗਏ ਤੁਹਾਨੂੰ, ਸਾਡੀ ਪੇਸ ਕੋਈ ਨਹੀਂ ਚੱਲੀ, ਅਸੀਂ ਭੱਜੇ ਆਉਂਦੇ ਸੀ।
ਬਚ ਕੇ ਜਾਨ ਛੁਡਾ ਕੇ ਆਉਂਦੇ ਤੇ ਬਚ ਜੋ ਉਹੀ ਸਿੱਖ ਜਿਹੜਿਆਂ ਕੋਲ ਮੈਂ ਆ ਕੇ ਰਿਹਾ ਸੀ, ਅੱਛਾ, ਉਹ ਕਹਿੰਦੇ ਜਿਨ੍ਹਾਂ ਕੋਲ ਮੈਨੂੰ ਛੱਡਿਆ ਸੀ। ਤੁਹਾਡੇ ਉੱਤੇ ਹਮਲਾ ਕਰਨ ਆਉਂਦੇ ਸੀ ਪਿੰਡ 'ਚ? ਹਾਂ ਜੀ, ਸਾਡੇ ਪਰ ਬੜੇ ਹਮਲੇ ਹੋਏ ਸੀ ਉੱਥੇ, ਇੱਕ ਹਮਲਾ ਨਹੀਂ ਹੋਇਆ ਸੀ, ਕਈ ਹਮਲੇ ਹੋਏ ਸੀ। ਢੋਲ ਵੱਜ ਕੇ ਚੁਫੇਰਿਓਂ ਸਿੱਖੀ ਸਾਰੀ ਪੈਂਦੀ ਸੀ, ਬੜੀ ਦੂਰ ਤੱਕ ਦੀ ਸਿੱਖੀ ਪੈਂਦੀ। ਜ਼ੋਰ ਬੜਾ ਲਾਇਆ ਪਰ ਹੱਲੇ ਨਹੀਂ ਸੀ ਅਸੀਂ। ਅਸਲੇ ਸਾਡੇ ਖੋਏ ਸੀ, ਉਹਦਾ ਮਾਰ ਤਾਂ ਉਹਨਾਂ ਨੇ ਸਭ ਕੁਛ ਖੋਹ ਪਿੰਜ ਜੋ ਲਿਆ ਸਾਡੇ ਕੋਲੋਂ, ਤੁਹਾਨੂੰ ਖਾਲੀ ਕਰਕੇ ਮਾਰਿਆ ਉਹਨਾਂ ਐਨ ਮਾਰਿਆ ਸਾਨੂੰ। ਆਹ ਝੱਗੇ ਜਿਹੜੇ ਨੇ ਸਾਡੇ ਇਹ ਵੀ ਗਲ 'ਚ ਨਹੀਂ, ਸਾਰੇ ਸਾਫ਼ ਕਰਤੇ ਸੀ। ਜੁੱਤੀਆਂ ਸਾਡੀਆਂ ਕਢਾ ਲਈਆਂ ਸੀ ਸਿਰਾਂ ਪਰ। ਸਿਆਣੇ ਬੰਦੇ ਜਿਹੜੇ ਉਹਨਾਂ ਦੇ ਕੱਪੜੇ ਲਾ ਲਏ, ਕੱਛਾਂ ਦੇਖ ਲਈਆਂ, ਗੁੱਠਾਂ ਖੋਲ ਲਈ। ਬੜਾ ਜ਼ੁਲਮ ਹੋਇਆ ਜੀ, ਹੋ ਗਿਆ ਤਾਂ ਮਾੜਾ ਸੀ। ਅੱਲਾ ਮਾਫ਼। ਠੀਕ ਹੈ, ਬਹੁਤ